ਜ਼ਰੀਆ ਬਣਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468 272 2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਕਾਲ ਕਰੋ 468 272 2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਨਾ ਟੋਨੀ ਟਰਕੀਆਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ, ਕੋਈ ਵੀ ਸਵਾਲ ਪੁੱਛਣਾ, ਤੇ ਇਹਨਾਂ ਦਾ ਨੰਬਰ ਹੈ 415 909 0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਕ੍ਰਿਸ਼ਨ ਧਰੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਲ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, GNLU ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਤਾ ਨੇਲਾ ਦੀ ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 277 0113 ਤੇ। ਜਸਵਿੰਦਰ ਸਿੰਘ, ਨਛੱਤਰ ਕੌਰ ਨਾਗਰਾ ਰੋਜ਼ਵੈਲ, ਚਰਨ ਸਿੰਘ ਸੁਖਵਿੰਦਰ ਢਾਲੀਵਾਲ ਐਰੀਜ਼ੋਨਾ, ਐਂਟਲੀਵ ਟਰੱਕ ਸਟਾਪ ਵਾਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 14 ਮਈ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਮੰਗਲਵਾਰ ਹੈ। ਮਿੰਟੂ ਜੀ, ਖਬਰਾਂ ਦੇ ਵੱਲ ਆਈਏ। ਸ਼ੁਰੂਆਤ ਕਰੀਏ ਨਾਮਜ਼ਦਗੀਆਂ ਤੋਂ। ਨਾਮਜ਼ਦਗੀਆਂ ਪੰਜਾਬ ਦੇ ਵਿੱਚ ਕਹਿੰਦੇ ਖਤਮ ਹੋ ਗਈਆਂ ਜੀ ਬਿਲਕੁਲ, ਨਾਮਜ਼ਦਗੀਆਂ ਦਾ ਅੱਜ ਆਖਰੀ ਦਿਨ ਸੀਗਾ। ਹੁਣ ਇਸ ਤੋਂ ਬਾਅਦ 1-2 ਦਿਨ ਸਕਰੂਟਨੀ ਹੈ ਤੇ ਫਿਰ ਉਸ ਤੋਂ ਬਾਅਦ 17 ਤਰੀਕ ਤੱਕ ਕਾਗਜ਼ ਚੁੱਕੇ ਜਾ ਸਕਦੇ ਆ। ਲਗਭਗ ਦੁਪਹਿਰ ਤੱਕ ਇਹ ਰਿਪੋਰਟ ਸੀ ਕਿ 350 ਦੇ ਕਰੀਬ ਨਾਮਜ਼ਦਗੀਆਂ ਹੁਣ ਤੱਕ ਓਵਰਆਲ ਹੋਈਆਂ। ਜੇ ਆਪਾਂ ਦੇਖੀਏ ਤਾਂ ਇਹਦੇ ਵਿੱਚ ਜੇ ਗੱਲ ਕਰੀਏ ਆਪਾਂ, ਕੁਛ ਅਮੀਰ ਵੀ ਨੇ, ਕੁਛ ਆਜ਼ਾਦ ਵੀ ਨੇ, ਉਮੀਦਵਾਰ, ਸਾਰਾ ਕੁਛ ਹੈ। ਪਰ ਅੱਜ ਜਿਹੜੀ ਨਾਮਜ਼ਦਗੀ ਵੱਡੀ ਹੋਈ ਹੈ ਉਹ ਕਰਮਜੀਤ ਅਨਮੋਲ ਦੀ ਹੋਈ ਹੈ। ਉਹਦੇ ਨਾਲ ਬਿੰਨੂ ਢਿੱਲੋਂ ਗਿਆ ਸੀਗਾ ਕਿਉਂਕਿ ਜ਼ਿਆਦਾਤਰ ਜਿਹੜੀਆਂ ਨਾਮਜ਼ਦਗੀਆਂ ਉਹ ਹੋ ਚੁੱਕੀਆਂ ਸੀ। ਉਹਦਾ ਕਾਰਨ ਇਹ ਆ ਕਿ ਵੀਕਐਂਡ ਤੋਂ ਬਾਅਦ ਸੋਮਵਾਰ ਦਾ ਦਿਨ ਇਹਨਾਂ ਨੂੰ ਮਿਲਿਆ ਸੀਗਾ। ਹੁੰਦਾ ਕੀ ਹੈ ਕਿ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਸੰਭਾਵਨਾ ਰੱਖੀ ਜਾਂਦੀ ਆ ਕਿ ਜੇ ਕੋਈ 19-21 ਹੁੰਦੀ ਆ ਤਾਂ ਘੱਟੋ ਘੱਟ ਇੰਨਾ ਕੁ ਸਮਾਂ ਜਿਹੜਾ ਉਹ ਕੋਲ ਹੋਵੇ ਕਿ ਤੁਸੀਂ ਆਪਣਾ ਮਤਲਬ ਕਿ ਜਿਹੜੀ ਕਮੀ ਪੇਸ਼ੀ ਆ ਜਾਂ ਜਿਹੜਾ ਕੋਈ ਕਾਗਜ਼ ਚਾਹੀਦਾ ਉਹ ਪੂਰਾ ਕਰ। ਸੋ ਕਰਮਜੀਤ ਅਨਮੋਲ ਤੋਂ ਇਲਾਵਾ ਇੱਕ ਚੀਜ਼ ਵੇਖਣ ਵਾਲੀ ਹੈ, ਮੈਂ ਜਿਹੜੀ ਦੇਖ ਕੇ ਕਾਫੀ ਹੈਰਾਨ ਹੋਇਆ ਕਿ ਅੱਜ ਇੱਕ ਟ੍ਰਿਬਿਊਨ ਅਖਬਾਰ 'ਚ ਖਬਰ ਲੱਗੀ ਸੀ ਕਿ ਬੀਬਾ ਬਾਦਲ ਦੀ ਜਿਹੜੀ ਜਿਊਲਰੀ ਆ ਉਹ ਪਿਛਲੀ ਵਾਰੀ ਵੀ 7 ਕਰੋੜ 3 ਲੱਖ ਦੀ ਸੀ, ਹੁਣ ਵੀ 7 ਕਰੋੜ 3 ਲੱਖ ਦੀ ਆ। ਜੇ ਤੇ ਜਿਊਲਰੀ ਉਨੀ ਆ ਫਿਰ ਤੇ ਸਵਾਲ ਪੈਦਾ ਹੋਏਗਾ ਕਿ ਉਸ ਟਾਈਮ ਤੇ ਸੋਨਾ ਮੇਰੇ ਖਿਆਲ ਦੇ ਨਾਲ ਮਸੀਂ ਕੋਈ 40-45 ਹਜ਼ਾਰ ਦੇ ਗੇੜ 'ਚ ਹੋਏਗਾ, ਅੱਜ 75,000 ਤੇ ਹੈ। ਕਿ ਇਹਨਾਂ ਦੀ ਜਿਊਲਰੀ ਨਹੀਂ ਵੱਧਦੀ ਹੈ ਤਾਂ ਰੇਟ ਨਹੀਂ ਵੱਧਦਾ ਹੋਊਗਾ। ਤੇ ਜੇ ਜਿਊਲਰੀ ਘਟੀ ਆ ਫਿਰ ਤਾਂ ਕੀ ਕਹਿ ਸਕਦੇ, ਫਿਰ ਤਾਂ ਕਹਿ ਸਕਦੇ ਆ ਕਿ ਜਾਇਦਾਦ ਘਟੀ ਹੈ। ਏਦਾਂ ਹੀ ਇੱਕ ਹੋਰ ਵੀ ਹੈਗੇ ਨੇ, ਮਹਿੰਦਰ ਸਿੱਧੂ ਵੀ ਇਤਫਾਕਨ ਬਠਿੰਡਾ ਤੋਂ ਆ, ਤਾਂ ਉਹਨਾਂ ਦੀ ਵੀ ਜ਼ਮੀਨ ਜਿਹੜੀ ਉਹ ਵੱਧਦੀ ਘਟੀ ਆ। ਸੋ ਗੱਲ ਇਹ ਆ ਕਿ ਇੱਕ ਹੋਰ ਜਿਹੜਾ ਅੱਜ ਆਪਾਂ ਇਸ ਨਾਮਜ਼ਦਗੀ ਦੇ ਦੌਰ ਦੇ ਖਾਤਮੇ ਤੇ ਵੱਡਾ ਜੇ ਨੁਕਤਾ ਦੇਖੀਏ ਤਾਂ ਉਹ ਹੈ ਕਿ ਅਕਾਲੀ ਦਲ ਬਾਦਲ ਨੇ ਚੰਡੀਗੜ੍ਹ ਤੋਂ ਆਪਣਾ ਕੈਂਡੀਡੇਟ ਨਹੀਂ ਦਿੱਤਾ। ਦੇਰ ਸ਼ਾਮ ਤੱਕ ਇਹਨਾਂ ਨੇ ਆਪਣਾ ਕੈਂਡੀਡੇਟ ਜਿਹੜਾ ਸੀ ਉਹ ਨਹੀਂ ਦਿੱਤਾ। ਤਾਂ ਗੱਲ ਹੈ ਕਿ ਬਈ ਖੁਦ ਅਕਾਲੀ ਦਲ ਬਹੁਤ ਵੱਡਾ ਪੈਰੋਕਾਰ ਰਿਹਾ ਹੈ, ਪੈਰਵਾਈ ਕਰਨ ਵਾਲਾ ਰਿਹਾ ਹੈ ਕਿ ਚੰਡੀਗੜ੍ਹ ਪੰਜਾਬ ਦਾ ਹੈ। ਮੋਰਚੇ ਲੱਗਦੇ ਰਹੇ ਨੇ, ਅੰਦੋਲਨ ਹੁੰਦੇ ਰਹੇ ਨੇ, ਸੰਘਰਸ਼ਾਂ ਚੋਂ ਗੁਜ਼ਰਦੀ ਰਹੀ ਹੈ ਪਾਰਟੀ, ਬਹੁਤ ਕੁਝ ਹੋਇਆ। ਤਾਂ ਉਹਦਾ ਠੀਕ ਆ, ਇੱਕ ਕੈਂਡੀਡੇਟ ਧੋਖਾ ਦੇ ਗਿਆ ਇੱਕ ਤਰ੍ਹਾਂ ਨਾਲ, ਮੈਂ ਉਸਨੂੰ ਧੋਖਾ ਹੀ ਕਹਾਂਗਾ। ਬਟਰੇਲਾ ਨੇ ਪਹਿਲਾਂ ਟਿਕਟ ਮੰਗ ਕੇ ਲਈ, ਫਿਰ ਉਸਨੇ ਮਤਲਬ ਕਿ ਕਿਸੇ ਹਿਸਾਬ ਨਾਲ ਕੀਤਾ ਹੈ ਤਾਂ ਠੀਕ ਆ। ਪਰੰਤੂ ਗੱਲ ਇਹ ਆ ਕਿ ਇੱਕ ਬੀਬੀ ਜਿਹੜੀ ਸੀਗੀ ਉਹਨੂੰ ਇਹਨਾਂ ਨੇ ਪਾਰਟੀ ਚੋਂ ਕੱਢ ਦਿੱਤਾ, ਸ਼ਾਇਦ ਹਰਜੀਤ ਕੌਰ ਉਹਦਾ ਨਾਮ ਸੀ। ਤੇ ਉੱਥੇ ਚਲੋ ਹੋਰ ਤਾਂ ਕੋਈ ਬੰਦਾ ਸੀ, ਕੋਈ ਹੈ ਹੀ ਜਿਹੜਾ ਇਲੈਕਸ਼ਨ ਲੜ ਸਕਦਾ ਹੋਵੇ ਨਾ ਕਿ ਜਾਂ ਨਹੀਂ, ਇਹ ਵੇਖਣ ਵਾਲੀ ਗੱਲ ਆ। ਜੇ ਨਹੀਂ ਤਾਂ ਮੈਨੂੰ ਲੱਗਦਾ ਕਿ ਅਕਾਲੀ ਦਲ ਬਾਦਲ ਵਾਸਤੇ ਇਹ ਵੀ ਇੱਕ ਨਮੋਸ਼ੀਜਨਕ ਗੱਲ ਆ ਕਿ ਚੰਡੀਗੜ੍ਹ ਦੇ ਵਿੱਚ ਹੀ ਇਹਨਾਂ ਨੇ ਸੀਟ ਜਿਹੜੀ ਆ ਉਹ ਖਾਲੀ ਛੱਡ ਦਿੱਤੀ ਹੈ। ਵੈਸੇ ਮਨੀਸ਼ ਤਿਵਾੜੀ ਨੇ ਅੱਜ ਚੰਡੀਗੜ੍ਹ ਤੋਂ ਕਾਗਜ਼ ਜ਼ਰੂਰ ਭਰੇ ਆ, ਤਾਂ ਮੇਰਾ ਕਾਫੀ ਜ਼ਿਆਦਾ ਕੰਸਰਨ ਸੀ ਇਸ ਮਾਮਲੇ 'ਚ ਕਿ ਬਈ ਕੀ ਅਕਾਲੀ ਦਲ ਆਪਣਾ ਕੈਂਡੀਡੇਟ ਲੱਭੇਗਾ। ਪਰ ਅਕਾਲੀ ਦਲ ਨੇ ਦੇਰ ਸ਼ਾਮ ਤੱਕ ਆਪਣਾ ਕੈਂਡੀਡੇਟ ਨਹੀਂ ਦਿੱਤਾ। ਪਰ ਮੈਨੂੰ ਲੱਗਦਾ ਕਿ ਜੋ ਮਰਜ਼ੀ ਹਾਲਾਤ ਹੋਣ, ਚਾਹੇ ਹਾਰ ਨਿਸ਼ਚਿਤ ਹੋਵੇ, ਕਈ ਵਾਰ ਗੱਲ ਹਾਰ ਜਿੱਤ ਦੀ ਨਹੀਂ ਹੁੰਦੀ, ਸਿਰਫ ਆਪਣੀ ਹੋਂਦ ਦੱਸਣ ਵਾਸਤੇ ਲੜਿਆ ਜਾਂਦਾ। ਹੁਣ ਮੰਨ ਲਓ ਕਿ
ਅਮਰਤਪਾਲ ਸਿੰਘ ਹਾਰ ਜਾਂਦਾ। ਮੈਂ ਇੱਕ ਐਗਜ਼ਾਮਪਲ ਦੇਣਾ ਤੁਹਾਨੂੰ, ਇੱਕ ਐਗਜ਼ਾਮਪਲ ਦੇਣਾ। ਤਾਂ ਅਮਰਤਪਾਲ ਸਿੰਘ ਹਾਰ ਕੇ ਜਿੰਨੀਆਂ ਵੋਟਾਂ ਲਿਜਾਏਗਾ, ਤੁਸੀਂ ਘੱਟੋ ਘੱਟ ਸਮਰਥਨ ਤੇ ਉਹਨਾਂ ਉਹਦੇ ਖਾਤੇ 'ਚ ਕਾਊਂਟ ਕਰੋਗੇ ਨਾ। ਤਾਂ ਕਈ ਲੜਾਈਆਂ ਇਹ ਇਸ ਤਰ੍ਹਾਂ ਵੀ ਲੜੀਆਂ ਜਾਂਦੀਆਂ। ਤਾਂ ਇਹ ਚੀਜ਼ ਆ ਕਿ ਅਕਾਲੀ ਦਲ ਬਾਦਲ ਜਾਂ ਤਾਂ ਉੱਥੇ ਦੁਬਾਰ ਤੋਂ ਕੋਈ ਜਥੇਬੰਦਕ ਢਾਂਚਾ ਜਿਹੜਾ ਉਹ ਸੁਰਜੀਤ ਕਰਨ ਦਾ ਸੋਚ ਕੇ ਚੱਲ ਰਿਹਾ ਹੈ, ਜਾਂ ਕੁਝ ਹੋਰ ਮਾਈਂਡ 'ਚ ਜਾਂ ਕੈਂਡੀਡੇਟ ਨਹੀਂ ਲੱਭਾ। ਪਰ ਜੋ ਵੀ ਆ, ਮੈਨੂੰ ਇਹ ਦੁਖਦ ਲੱਗਾ। ਬਾਕੀ ਹੁਣ ਦੇਖੋ, ਗੱਲ ਇਹ ਹੈ ਕਿ ਨਾਮਜ਼ਦਗੀਆਂ ਹੋ ਗਈਆਂ। ਇਹ ਤੇ ਉਹ ਜਿਵੇਂ ਕਿਸੇ ਨੇ ਲਿਖਿਆ ਸੀ, ਇੱਕ ਗਜ਼ਲ ਦਾ ਸ਼ਾਇਦ ਮਿਸ਼ਰਾ ਸੀਗਾ, गजल का मिसरा सीगा, तो ਉਹਦੇ ਚ ਉਹ ਕਹਿੰਦਾ ਕਿ अब हवाएं ही करेंगी रोशनी का फैसला, जिस दिए में जान होगी वो दिया रह जाएगा। ਤਾਂ ਮਤਲਬ ਕਿ ਉਹ ਤਾਂ ਗਾਂ ਜਾ ਕੇ ਪਤਾ ਲੱਗੇਗਾ। ਪਰ ਮੈਨੂੰ ਅਕਾਲੀ ਦਲ ਬਾਦਲ ਦੀ ਇਹ ਜਿਹੜੀ ਸਟ੍ਰੈਟਜੀ ਸੀਗੀ ਨਾ ਪ੍ਰਵੀਨ ਜੀ, ਇਹ ਕਾਫੀ ਅਜੀਬੋ-ਗਰੀਬ ਲੱਗੀ ਕਿ ਜਾਂ ਤਾਂ ਇਹਨਾਂ ਨੂੰ ਬੰਦਾ ਨਹੀਂ ਲੱਭਿਆ, ਤਦ ਵੀ ਦੁਖਾਂਤਕ ਹੈ। ਤੇ ਜੇ ਇਹਨਾਂ ਨੇ ਇਹ ਸੋਚਿਆ ਕਿ ਯਾਰ ਆਪਾਂ ਹਾਰਨਾ ਹੀ ਹੈ, ਛੱਡੋ ਖੜਾ, ਕਿਉਂ ਖਰਚ ਕਰਨਾ ਹੈ, ਕਿਉਂ ਇੱਧਰ ਤਵੱਜੋ ਦੇਣੀ ਹੈ, ਤਾਂ ਫਿਰ ਤਾਂ ਬੁਟਰੇਲਾ ਸਹੀ ਹੈ ਤੇ ਸ਼ਾਇਦ ਤੁਸੀਂ ਉਹਨੂੰ ਟਿਕਟ ਦੇ ਕੇ ਛੱਡ ਹੀ ਦਿੱਤਾ। ਤੇ ਪੰਜਾਬ ਕਾਂਗਰਸ ਲਈ ਚੋਣ ਪ੍ਰਚਾਰ ਕਮੇਟੀ ਦੇ ਗਠਨ ਨੂੰ ਮਨਜ਼ੂਰੀ ਮਿਲੀ ਹੈ ਜੀ? ਹਾਂਜੀ, ਦੇਖੋ ਇਹ ਤੇ ਹੁਣ ਸਾਰੀਆਂ ਇਹਨਾਂ ਦੀਆਂ ਆ ਹੀ ਜਾਣੀਆਂ ਨੇ ਟੀਮਾਂ, ਕਿਉਂਕਿ ਇਲੈਕਸ਼ਨ ਚੌਥੇ ਗੇੜ ਦਾ ਜਿਹੜਾ ਵਾ ਉਹ ਖਤਮ ਹੋ ਚੁੱਕਾ। ਪੰਜਵੇਂ ਗੇੜ ਦੀਆਂ ਨਾਮਜ਼ਦਗੀਆਂ ਵਗੈਰਾ ਜਿਹੜੀਆਂ ਪੂਰੀਆਂ ਕੀਤੀਆਂ ਜਾ ਰਹੀਆਂ, ਤਾਂ ਜਲਦ ਹੁਣ ਪੰਜਵੇਂ ਫੇਜ਼ ਦਾ ਇਲੈਕਸ਼ਨ ਹੋਣ ਜਾ ਰਿਹਾ, ਤਾਂ ਫਿਰ ਕੁਝ ਵੀ ਨਹੀਂ ਰਹਿ ਜਾਣਾ। ਹੁਣ ਤਾਂ 70% ਜਿਹੜਾ ਇਲੈਕਸ਼ਨ ਡਨ ਹੋ ਚੁੱਕਾ ਵਾ। ਪਰ ਗੱਲ ਇਹ ਆ ਕਿ ਇਹ ਕਾਂਗਰਸ ਨੇ ਕਾਫੀ ਦੇਰ ਨਾਲ ਲਿਸਟ ਜਿਹੜੀ ਆ ਆਪਣੀ ਜਾਰੀ ਕੀਤੀ ਆ। ਉਦਾਂ ਲਿਸਟ ਜਿਹੜੀ ਆ ਉਹ ਆਮ ਆਦਮੀ ਪਾਰਟੀ ਦੀ ਵੀ ਆ ਗਈ ਆ, ਸਟਾਰ ਕੰਪੇਨਰ ਜਿਹੜੇ ਆ ਉਹ ਇਹਨਾਂ ਦੀ ਆ ਗਈ ਆ। ਫਿਰ ਇਸ ਤੋਂ ਇਲਾਵਾ ਜੇ ਤੁਸੀਂ ਵੇਖੋਗੇ ਤਾਂ ਭਾਜਪਾ ਦੀ ਵੀ ਆਈ ਆ। ਤਾਂ ਇਹਦੇ ਵਿੱਚ ਇਹਨਾਂ ਨੇ ਤਕਰੀਬਨ ਸਾਰੇ ਹੀ ਨੇਤਾ, ਜਿਹੜੇ ਵੱਡੇ ਨੇਤਾ, ਉਹ ਸ਼ਾਮਲ ਕੀਤੇ ਨੇ। ਰਾਣਾ ਕੰਵਰਪਾਲ ਸਿੰਘ ਉਹ ਕਮੇਟੀ ਦੇ ਚੇਅਰਮੈਨ ਬਣਾਏ ਗਏ ਆ। ਹੁਣ ਰਾਣਾ ਕੰਵਰਪਾਲ ਸਿੰਘ ਕਹੀਏ ਤਾਂ ਕਈਆਂ ਨੂੰ ਸਮਝ ਨਹੀਂ ਆਉਣਾ ਕਿ ਇਹ ਕੌਣ ਆ। ਤਾਂ ਇਹ ਉਹ ਨੇ ਕੇਪੀ, ਰਾਣਾ ਕੇਪੀ ਜਿਹੜੇ ਹੁੰਦੇ ਸੀ ਸਪੀਕਰ ਹੁੰਦੇ ਸੀ, ਹਾਂਜੀ। ਤਾਂ ਇਹਨਾਂ ਦਾ ਪੂਰਾ ਨਾਮ ਹੈ ਰਾਣਾ ਕੰਵਰਪਾਲ। ਸੋ ਗੱਲ ਇਹ ਹੈ ਕਿ ਦੂਸਰੇ ਪਾਸੇ ਜੇ ਆਪਾਂ ਵੇਖੀਏ, ਇਸ ਕਮੇਟੀ ਦੇ ਵਿੱਚ ਤਕਰੀਬਨ ਸਾਰੇ ਹੀ ਵੱਡੇ ਨਾਮ, ਜਿਵੇਂ ਕੇਪੀ ਸਿੰਘ ਆ ਗਏ, ਸੁਖਵਿੰਦਰ ਡੈਨੀ ਆ ਗਏ, ਇਹ ਜਿਹੜੇ ਵਾਈਸ ਚੇਅਰਮੈਨ। ਫਿਰ ਇਸ ਤੋਂ ਇਲਾਵਾ ਹਰਦਿਆਲ ਸਿੰਘ ਕੰਬੋਜ ਆ ਗਏ। ਇਹ ਤੁਹਾਨੂੰ ਪਤਾ ਹੈ ਨਾ, ਰੁੱਸ ਗਏ ਸਨ ਡਾਕਟਰ ਗਾਂਧੀ ਨੂੰ ਟਿਕਟ ਦੇਣ ਤੇ, ਚਲੋ ਇਹਨਾਂ ਨੂੰ ਵੀ ਖੁਸ਼ ਕਰ ਦਿੱਤਾ। ਪਵਨ ਆਦੀਆਂ, ਇਹ ਵੀ ਰੁੱਸੇ ਸਨ, ਇਹਨਾਂ ਨੂੰ ਵੀ ਮਨਾ ਲਿਆ ਰਾਜਾ ਵੜਿੰਗ ਨੇ। ਜਸਵੀਰ ਸਿੰਘ ਡਿੰਪਾ ਕਨਵੀਨਰ ਬਣਾ ਦਿੱਤੇ ਗਏ। ਤਾਂ ਮਤਲਬ ਕਿ ਜਿਹੜੇ ਬੰਦੇ ਥੋੜੇ ਖਫਾ ਚੱਲ ਰਹੇ ਸਨ, ਉਹਨਾਂ ਨੂੰ ਇਹਨਾਂ ਨੇ ਕੁਝ ਅਹੁਦੇ ਦੇ ਕੇ, ਯਾਨੀ ਉਹਨਾਂ ਨੂੰ ਲੀਡ ਤੇ ਰੱਖਿਆ ਕਿ ਲਓ ਵੀ ਤੁਸੀਂ ਅੱਗੇ ਚਲੋ। ਫਿਰ ਇਹਦੇ ਵਿੱਚ ਵੱਡੇ ਨਾਮ ਹੋਰ ਨੇ, ਤ੍ਰਿਪਤਰਜਿੰਦਰ ਸਿੰਘ ਬਾਜਵਾ, ਕੁਲਜੀਤ ਸਿੰਘ ਨਾਗਰਾ, ਸੰਗਤ ਸਿੰਘ ਗਿਲਜੀਆਂ, ਰਾਣਾ ਗੁਰਜੀਤ ਸਿੰਘ, ਸੁਖਵਿੰਦਰ ਸਿੰਘ ਸਰਕਾਰੀਆ ਯਾਨੀ ਓਪੀ ਸੋਨੀ, ਅਰੁਣਾ ਚੌਧਰੀ, ਗੁਰਮੀਤ ਸਿੰਘ ਪਾੜਾ, ਮਦਨ ਲਾਲ ਜਲਾਲਪੁਰ, ਪਰਮਿੰਦਰ ਸਿੰਘ ਪਿੰਕੀ, ਸੁਖਵਿੰਦਰ ਸਿੰਘ ਕੋਟਲੀ, ਸੁਖੂ ਕੋਟਲੀ ਯਾਨੀ ਮੁਹੰਮਦ ਸਦੀਕ ਆ ਗਿਆ, ਬੱਗੀ ਤੇਤਰੀ। ਇਹ ਸ਼੍ਰੀ ਕਹ ਲਓ ਕਿ ਜਿਹੜੇ ਹੈਗੇ ਨੇ ਗੁਰਕੀਰਤ ਸਿੰਘ ਕੋਟਲੀ, ਇਹਨਾਂ ਦਾ ਵੀ ਜ਼ਿਕਰ ਬਕਾਇਦਾ ਸ੍ਰੀ ਲਿਖ ਕੇ ਕੀਤਾ ਗਿਆ ਹੈ ਇਸ ਸੂਚੀ ਦੇ ਵਿੱਚ। ਤਾਂ ਯਾਨੀ ਤਕਰੀਬਨ ਸਾਰੇ ਉਹ, ਇੱਕ ਢਿੱਲੋਂ ਆ ਗਿਆ, ਡਾਕਟਰ ਬਲਵੀਰ ਨਹੀਂ ਸਿਹਤ ਮੰਤਰੀ ਜਿਹੜੇ ਸਾਥ ਹੁੰਦੇ ਸਨ, ਬਲਵੀਰ ਸਿੱਧੂ, ਸੁਰਿੰਦਰ ਕੁਮਾਰ ਡਾਵਰ ਆ ਗਏ, ਤੇ ਇਸ ਤਰ੍ਹਾਂ ਹਰਚਰਨ ਸਿੰਘ ਬਰਾੜ ਆ ਗਏ, ਸੋਥੇ ਵਾਲੇ ਹੋਣੇ ਸ਼ਾਇਦ, ਹਾਮਿਦ ਮਸੀਹ ਆ ਗਏ, ਮਹਿੰਦਰ ਰਿਨਵਾ ਆ ਗਏ, ਉਹ ਜਗਦਰਸ਼ਨ ਕੌਰ ਆ ਗਏ, ਗੁਰਿੰਦਰ ਸਿੰਘ ਢਿੱਲੋਂ ਆ ਗਏ। ਗੁਰਿੰਦਰ ਢਿੱਲੋਂ ਮੈਨੂੰ ਲੱਗਦਾ ਉਹੀ ਨੇ ਜਿਹੜੇ ਛੱਡ ਕੇ ਆਏ ਆ ਜੌਬ ਆਪਣੀ VRS ਲੈ ਕੇ ਆਏ। ਸੰਦੀਪ ਸਿੰਘ ਸੰਧੂ ਹੋ ਗਏ, ਇੰਦਰਵੀਰ ਸਿੰਘ ਬੁਲਾਰੀਆ, ਮਨਜੀਤ ਸਿੰਘ ਗਲਬੂਟੀ, ਤੇ ਬਾਕੀ ਕੁਛ ਇਹਨਾਂ ਨੇ ਜਿਹੜੇ ਆ ਐਕਸ ਆਫੀਸ਼ੀਓ ਮੈਂਬਰ ਜਿਹੜੇ ਉਹ ਵੀ ਪਾਏ। ਇੱਕ ਨਾਮ ਗਾਇਬ ਪ੍ਰਵੀਨ ਜੀ, ਤਾਂ ਉਹ ਨਾਮ ਗਾਇਬ ਹੈ ਨਵਜੋਤ ਸਿੰਘ ਸਿੱਧੂ ਦਾ। ਤਾਂ ਇਹਦਾ ਮਤਲਬ ਹੈ ਕਿ ਨਵਜੋਤ ਸਿੰਘ ਸਿੱਧੂ ਜਿਹੜਾ ਹੈ ਉਹ ਪ੍ਰਚਾਰ ਤੋਂ ਦੂਰ ਹੀ ਰਹੇਗਾ। ਇਸ ਵਾਰੀ ਮੈਨੂੰ ਲੱਗਦਾ ਕਿ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਕਾਂਗਰਸ ਵਾਸਤੇ ਵੱਡਾ ਝਟਕਾ ਹੋਵੇਗਾ, ਬਹੁਤ ਵੱਡਾ ਝਟਕਾ ਹੋਵੇਗਾ। ਕਿਉਂਕਿ ਦੇਖੋ, ਮੈਂ ਸ਼ੁਰੂ ਚ ਹੀ ਇਸ ਗੱਲ ਨੂੰ ਬੁੱਝ ਲਿਆ ਸੀ। ਮੈਂ ਨਹੀਂ, ਬਹੁਤ ਸਾਰੇ ਹੋਰ ਲੋਕ ਵੀ ਮੇਰੇ ਵਰਗੇ ਹੋਣਗੇ ਜਿਹੜੇ ਸਾਡੇ ਪ੍ਰੋਫੈਸ਼ਨ ਚ ਕੰਮ ਕਰਦੇ ਆ, ਇਹ ਪਤਾ ਲੱਗ ਗਿਆ ਸੀਗਾ ਸਾਨੂੰ ਕਿ ਨਵਜੋਤ ਸਿੰਘ ਸਿੱਧੂ ਦੀਆਂ
ਕੁਝ ਫਾਈਨੈਂਸ਼ੀਅਲੀ ਜ਼ਰੂਰਤਾਂ ਨੇ, ਨਵਜੋਤ ਸਿੰਘ ਸਿੱਧੂ ਕੰਟਰੈਕਟ 'ਚ ਚਲਾ ਗਿਆ, ਤਾਂ ਉਹਦਾ ਜਿਹੜਾ ਕੰਟਰੈਕਟ ਹੈ ਉਹ ਜੇ IPL ਦਾ ਵੀ ਗਿਣ ਕੇ ਚੱਲੋਗੇ ਤਾਂ 26 ਤਰੀਕ ਤੱਕ ਹੈ। 26 ਤਰੀਕ ਨੂੰ IPL ਦਾ ਫਾਈਨਲ ਹੈ। ਉਦੋਂ ਤਾਂ ਬਾਅਦ ਤੁਸੀਂ ਸੋਚ ਕੇ ਵੇਖੋ ਕਿ ਫਿਰ 26 ਨੂੰ ਫਾਈਨਲ ਹੋਇਆ, ਰਾਤ ਨੂੰ ਫਾਈਨਲ ਹੋਏਗਾ, ਤਾਂ 27 ਨੂੰ ਨਵਜੋਤ ਸਿੰਘ ਸਿੱਧੂ ਤੇ ਫਿਰ ਦਿਨ ਕਿਹੜਾ ਰਹਿ ਗਿਆ, 2-3 ਦਿਨ ਰਹਿ ਗਏ। ਜਦ ਤੱਕ ਤਾਂ ਪ੍ਰਚਾਰ ਜਿਹੜਾ ਹੈ ਪੂਰਾ ਕਹਿ ਲਓ ਕਿ ਤੰਦੂਰ ਵਾਂਗੂ ਪੱਕ ਚੁੱਕਾ ਹੋਏਗਾ। ਤੋ ਇਸ ਕਰਕੇ ਇਹਨਾਂ ਨੇ ਸੋਚਿਆ ਹੋਵੇਗਾ ਕਿ ਨਵਜੋਤ ਸਿੰਘ ਸਿੱਧੂ ਨੂੰ ਹੁਣ ਨਾ ਹੀ ਪਾਇਆ ਜਾਵੇ ਤਾਂ ਬਿਹਤਰ ਹੈ। ਤੇ ਦੂਜੀ ਗੱਲ ਹੈ ਕਿ ਨਵਜੋਤ ਸਿੰਘ ਸਿੱਧੂ ਆ ਕੇ ਸਿੱਧਾ ਹੀ ਚੱਲੇਗਾ, ਇਹਦੀ ਵੀ ਕੋਈ ਗਾਰੰਟੀ ਨਹੀਂ ਹੈ। ਸੋ ਇਸ ਵਾਸਤੇ ਨਵਜੋਤ ਸਿੰਘ ਸਿੱਧੂ ਦਾ ਨਾਂ ਜਿਹੜਾ ਉਹ ਇਹਦੇ ਚ ਨਦਾਰਦ ਹੈ। ਜੀ ਜੀ। ਤੇ ਬੀਬੀ ਜਗੀਰ ਕੌਰ, ਉਹਨਾਂ ਨੂੰ ਹਲੇ ਵੀ ਸੋਸ਼ਲ ਮੀਡੀਆ ਤੇ ਇਹ ਗੱਲ ਕਹਿਣੀ ਪੈ ਰਹੀ ਹੈ ਕਿ ਸਤਿਕਾਰ ਵਾਲੇ ਮਾਹੌਲ ਦੇ ਵਿੱਚ ਹੀ ਚੰਨੀ ਨੇ ਮੇਰੀ ਠੋਡੀ ਨੂੰ ਹੱਥ ਲਾਇਆ ਸੀ। ਨਹੀਂ ਦੇਖੋ ਪ੍ਰਵੀਨ ਭਾਈ, ਉਹ ਕੋਈ ਵੱਡੀ ਗੱਲ ਨਹੀਂ ਸੀਗੀ। ਐਵੇਂ ਇੱਕ ਤੇ ਸਾਡੇ ਲੋਕ ਬਹੁਤ ਤਮਾਸ਼ਾ ਕਰਦੇ ਆ, ਉੱਥੇ ਲਾ ਕੇ ਗਾਣਾ ਦੱਸੋ ਪੂਜਾ ਕਿਵੇਂ ਆ, ਕੀ ਕਰਦੀ ਸੀ, ਇਹ ਕੋਈ ਗੱਲ ਠੀਕ ਹੈਗੀ? ਜੇ ਹੁਣ ਆਪਾਂ ਦੇਖੀਏ ਜਗੀਰ ਕੌਰ ਨੇ ਜਿਹੜੇ, ਇਹਨਾਂ ਦੀ ਕੋਈ ਏਜ ਛੋਟੀ ਤੇ ਹੈ ਨਹੀਂ ਗੀ। ਹਾਂਜੀ, ਬੀਬੀ ਜਗੀਰ ਕੌਰ ਤਕਰੀਬਨ 70 ਸਾਲਾਂ ਦੇ, ਜੇ ਮੈਂ ਨਹੀਂ ਭੁੱਲਦਾ ਤੇ 1954 ਦਾ ਇਹਨਾਂ ਦਾ ਡੇਟ ਆਫ ਬਰਥ ਹੈ। ਤਾਂ ਹੁਣ ਡੇਟ ਆਫ ਬਰਥ ਤਾਂ ਮੈਨੂੰ ਪਤਾ ਨਹੀਂ, ਡੇਟ ਆਫ ਸਾਲ ਕਹਿ ਸਕਦੇ ਇਹਨਾਂ ਦਾ। ਤਾਂ ਖੈਰ, ਤਾਂ ਹੁਣ ਜੇ ਆਪਾਂ ਇਥੋਂ ਇਸ ਲਿਹਾਜ਼ ਨਾਲ ਲਈਏ ਤੇ ਚੰਨੀ ਜਿਹੜੇ ਆ ਉਹ ਵੀ 60-61 ਸਾਲ ਦੇ, ਦਾੜੀ ਓਦਾਂ ਉਹਨਾਂ ਨੇ ਰੰਗੀ ਹੁੰਦੀ ਆ, ਲੱਗਦੇ ਮੁੰਡੇ ਖੁੰਡੇ, ਉਮਰ ਉਹਨਾਂ ਦੀ ਵੀ 60-61 ਸਾਲ ਹੈ। ਤਾਂ ਗੱਲ ਇਹ ਆ ਕਿ ਏਦਾਂ ਹੋ ਜਾਂਦਾ ਹੈ ਕਈ ਵਾਰ, ਆਪਾਂ ਘਰਾਂ 'ਚ ਦੁਨੀਆਦਾਰੀ 'ਚ ਲਾਡ ਨਾਲ ਏਦਾਂ ਕਰਦੇ ਆ। ਅਸਲ 'ਚ ਕੀ ਆ ਕਿ ਉਹ ਚੁੱਕ ਕੇ ਉਹਨਾਂ ਕੋ ਕਲਿੱਪ ਕੱਟਿਆ 5-7 ਸਕਿੰਟ ਦਾ, ਉਹਦੇ ਤੇ ਗਾਣਾ ਲਾ ਦਿੱਤਾ, ਤਾਂ ਚੱਲ ਪਿਆ ਕੰਮ। ਕਿ ਇੰਡੀਆ 'ਚ ਤੇ ਟਿਕਟੌਕ ਘੱਟ ਚੱਲਦੀ ਆ, ਉਧਰ ਬਾਹਰ ਤੇ ਤੁਹਾਨੂੰ ਪਤਾ ਹੀ ਹੈ ਟਿਕਟੌਕ ਤੇ ਵੀ ਬੜਾ ਪੈ ਜਾਂਦਾ ਗਾ। ਹੁਣ ਗੱਲ ਇਹ ਆ ਕਿ ਬੀਬੀ ਜਗੀਰ ਕੌਰ ਨੇ ਇਹ ਗੱਲ ਆਖੀ ਆ, ਉਹਨੇ ਆਖਿਆ ਕਿ ਇਹ ਵੀਡੀਓ ਕੱਟ ਕੇ ਚਲਾਉਣ ਵਾਲਿਆਂ ਨੇ ਭੋਰਾ ਨਹੀਂ ਸੋਚਿਆ ਕਿ ਮੇਰੇ ਤੇ ਕੀ ਬੀਤੀ ਹੋਏਗੀ। ਇਹ ਗੱਲ ਤੇ ਇਹ ਆ ਕਿ ਪੂਰੀ ਵੀਡੀਓ ਜਿਹੜੀ ਆ ਉਹ ਤੁਸੀਂ ਵੇਖੋ, ਪੂਰੀ ਵੀਡੀਓ ਕਹਿੰਦੀ ਕਿ ਚੰਨੀ ਨੇ ਮੇਰੇ ਪੈਰੀਂ ਹੱਥ ਲਾਏ, ਫਿਰ ਮੇਰੇ ਹੱਥ ਮੱਥੇ ਨੂੰ ਲਾਏ ਸਤਿਕਾਰ 'ਚ, ਤੇ ਇੱਕ ਐਕਸ਼ਨ ਜੇ ਮਤਲਬ ਕਿ ਆਹੀ ਸ਼ਬਦ ਇਸਤੇਮਾਲ ਕੀਤਾ ਕਿ ਇੱਕ ਐਕਸ਼ਨ ਜੇ ਏਦਾਂ ਦਾ ਹੋ ਗਿਆ ਤੇ ਇਹਦੇ 'ਚ ਕੀ ਸੀਗਾ। ਕਹਿੰਦੀ ਚੰਨੀ ਨੇ ਖੁਦ ਮੈਨੂੰ ਫੋਨ ਕਰਕੇ ਕਿਹਾ ਕਿ ਬਈ ਤੁਸੀਂ ਮਾਈਂਡ ਨਾ ਕਰਿਓ, ਮੈਂ ਤਾਂ ਸਤਿਕਾਰ ਵਜੇ ਦਾ ਕੀਤਾ। ਤੇ ਉਹ ਜਿਹੜਾ ਤੁਸੀਂ ਮੂਵਮੈਂਟ ਦੇਖੋਗੇ ਹੈ ਵੀ ਇਸ ਤਰ੍ਹਾਂ, ਲੱਗਦਾ ਤੇ ਹੈ ਨਹੀਂ, ਪਰ ਮੈਂ ਫਿਰ ਵੀ ਕਹਿੰਦਾ ਕਿ ਚਰਨਜੀਤ ਚੰਨੀ ਨੂੰ ਥੋੜਾ ਜਿਹਾ ਨਾ ਸੋਚਣਾ ਚਾਹੀਦਾ। ਕਿਉਂਕਿ ਇਹਨਾਂ ਦਾ ਵਾਦ ਵਿਵਾਦਾਂ ਦੇ ਨਾਲ ਜਿਹੜਾ ਇਹ ਤਾਲੁਕ ਹੈ, ਰਿਸ਼ਤਾ ਹੈ, ਬਹੁਤ ਪੁਰਾਣਾ ਹੈ। ਪਰ ਜੇ 60-61 ਸਾਲ ਦੀ ਉਮਰ ਦੇ ਵਿੱਚ ਆ ਕੇ ਵੀ ਤੁਸੀਂ ਇਹ ਨਹੀਂ ਸਮਝ ਰਹੇ ਕਿ ਤੁਹਾਡੇ ਵਿਰੋਧੀ ਤੁਹਾਨੂੰ ਉੱਥੇ ਚੰਨੀ ਠਰਕੀ ਹਾਏ ਹਾਏ ਕਹਿ ਕੇ ਫਸਾ ਰਹੇ ਆ, ਤੁਹਾਡੇ ਪੋਸਟਰ ਲੱਗ ਰਹੇ ਨੇ, ਕੁੜੀ ਦੀ ਪਿੱਠ ਤੇ ਉਂਗਲ ਨਾਲ ਸ਼ਰਾਰਤ ਕਰਦੇ ਆ, ਕਥਿਤ ਤੌਰ ਤੇ ਸੱਚੀ ਹੈ ਝੂਠੀ ਹੈ ਮੈਨੂੰ ਨਹੀਂ ਪਤਾ। ਤਾਂ ਤੁਸੀਂ ਇਹਨਾਂ ਚੀਜ਼ਾਂ ਤੋਂ ਖੁਦ ਸਿੱਖੋ। ਬੀਬੀ ਜਗੀਰ ਕੌਰ ਵੱਡੀ ਉਮਰ ਦੀ ਨੇਤਾ ਹੀ ਨਹੀਂ, ਉਹਨੇ ਅੱਜ ਵੱਡਾ ਦਿਲ ਦਿਖਾਇਆ ਜੀ। ਜੇਕਰ ਉਹ ਵੀ ਕਹਿ ਦਿੰਦੀ ਕਿ ਚੰਨੀ ਤੇ ਕਾਰਵਾਈ ਹੋਣੀ ਚਾਹੀਦੀ ਆ, ਤੇ ਅੱਜ ਦੇ ਦਿਨ ਕਾਰਵਾਈ ਹੋ ਜਾਣੀ ਸੀ। ਨਹੀਂ ਤੇ 2 ਵਜੇ ਦਾ ਟਾਈਮ ਦਿੱਤਾ ਸੀਗਾ DGP ਨੂੰ ਸਟੇਟਸ ਰਿਪੋਰਟ ਵਾਸਤੇ। ਜਦੋਂ ਬੀਬੀ ਜਗੀਰ ਕੌਰ ਨੇ ਕਿਹਾ ਕਿ ਇਹਨਾਂ ਮੈਂ ਤਾਂ ਨਾ ਕੋਈ ਮੈਂ ਬਿਆਨ ਦਿੱਤਾ ਚੰਨੀ ਦੇ ਖਿਲਾਫ, ਨਾ ਕੋਈ ਮੈਂ ਸ਼ਿਕਾਇਤ ਦਿੱਤੀ ਆ, ਇਹਨਾਂ ਨੂੰ ਕੀ ਲੋੜ ਸੀ ਕਾਰਵਾਈ ਦੀ, ਉਹ ਫੂਕ ਨਿਕਲ ਗਏ, ਚੰਨੀ ਬਚ ਗਏ। ਹਾਲਾਂਕਿ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਕੋਲ ਸ਼ਿਕਾਇਤ ਫਾਰਵਰਡ ਹੋ ਗਈ ਹੈ ਚੰਨੀ ਦੀ, ਜੋ ਪੁੰਛ ਦੇ ਵਿੱਚ ਹਮਲਾ ਹੋਇਆ ਸੀਗਾ ਉਹਦੇ ਵਿੱਚ ਜੋ ਚੰਨੀ ਸਾਹਿਬ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੌਟੰਕੀ ਕਰਦੀ ਆ, ਤੇ ਫਿਰ ਹਾਲਾਂਕਿ ਸਫਾਈ ਦਿੱਤੀ। ਤੇ ਉਸ ਬਿਆਨ ਨੂੰ ਪ੍ਰਧਾਨ ਮੰਤਰੀ ਨੇ ਜਿਸ ਤਰੀਕੇ ਨਾਲ ਉੱਤੇ ਕੌਮੀ ਪੱਧਰ ਤੇ ਪੇਸ਼ ਕਰ ਦਿੱਤਾ, ਉਹਨਾਂ ਦੀ ਆਪਣੀ ਪੇਸ਼ਕਾਰੀ ਤੁਹਾਨੂੰ ਪਤਾ ਹੀ, ਟਵਿਸਟ ਕਰਕੇ, ਤਾਂ ਇਹ ਚੰਨੀ ਸਾਹਿਬ ਨੂੰ ਸੋਚਣਾ ਪਏਗਾ। ਦੇਖੋ ਹੁਣ ਉਹ ਸਮਾਂ ਕਿਹਾ ਪ੍ਰਵੀਨ ਜੀ ਕਿ ਜਦੋਂ ਇਹੋ ਜਿਹੀਆਂ ਗੱਲਾਂ, ਇਹੋ ਜਿਹੀਆਂ ਹਰਕਤਾਂ ਲੋਕਾਂ ਤੱਕ ਨਹੀਂ ਸੀ ਪਹੁੰਚਦੀਆਂ। ਮੈਨੂੰ ਨਾ ਭਾਈ ਗੁਰਦਾਸ ਜੀ ਦਾ ਕਥਨ ਯਾਦ ਆਉਂਦਾ ਕਿ ਲਸਣ ਲੁਕਾਇਆ ਨਾ ਲੁਕੇ ਬਹਿ ਖਾਜੇ ਕੂਣੇ, ਲਸਣ ਲੁਕਾਇਆ ਨਾ ਲੁਕੇ ਬਹਿ ਖਾਜੇ ਕੂਣੇ, ਕਾਲਾ ਕੰਬਲ ਉਜਲਾ ਕਿਉਂ ਹੋਏ ਸਗੋਨੇ।
ਬੜਾ ਸਿੰਪਲ ਅਰਥ ਆ ਭਾਈ ਗੁਰਦਾਸ ਜੀ ਦਾ ਫਰਮਾਨ ਜਿਹੜਾ ਹੈ ਉਹਦੇ ਮੁਤਾਬਕ ਕਿ ਲਸਣ ਤੁਸੀਂ ਕੋਨੇ 'ਚ ਵੀ ਬਹਿ ਕੇ ਖਾਓਗੇ ਨਾ ਉਹਦੀ ਸਮੈਲ ਆ ਜਾਣੀ। ਜੀ ਤਾਂ ਉਸੇ ਤਰ੍ਹਾਂ ਜਿਹੜਾ ਕਾਲਾ ਕੰਬਲ ਹੈ ਨਾ, ਫਿਰ ਮਤਲਬ ਕਿ ਉਹ ਸਾਬੁਣ ਦੇ ਨਾਲ ਵੀ ਉਜਲਾ ਨਹੀਂ ਹੁੰਦਾ, ਨਿਖਰਦਾ ਨਹੀਂ। ਤਾਂ ਮਤਲਬ ਕਿ ਕਈ ਵਾਰ ਫਿਰ ਤੁਹਾਡੀ ਹਾਲਤ ਇਸ ਤਰ੍ਹਾਂ ਦੀ ਹੋ ਜਾਂਦੀ ਹੈ ਕਿ ਤੁਹਾਡੀਆਂ ਜਿਹੜੀਆਂ ਗਲਤੀਆਂ ਉਹ ਵਾਰ-ਵਾਰ ਜਨਤਕ ਵੀ ਹੋ ਰਹੀਆਂ, ਤੇ ਫਿਰ ਦੂਜਾ ਮੈਸੇਜ ਇਹ ਜਾ ਰਿਹਾ ਕਿ ਤੁਸੀਂ ਸੁਧਰ ਨਹੀਂ ਰਹੇ। ਸੋ ਇਸ ਵਾਸਤੇ ਚੰਨੀ ਸਾਹਿਬ ਨੂੰ ਆਪਣੇ ਆਪ ਤੇ ਥੋੜਾ ਹੋਰ ਕੰਮ ਕਰਨ ਦੀ ਜ਼ਰੂਰਤ ਆ, ਕਿਉਂਕਿ 60 ਸਾਲ ਦੀ ਉਮਰ 'ਚ 60 ਸਾਲ ਦੀ ਉਮਰ 'ਚ ਜੇ ਜਾ ਕੇ ਬੰਦਾ ਨਹੀਂ ਇਹਨਾਂ ਚੀਜ਼ਾਂ ਨੂੰ ਸਮਝ ਪਾ ਰਿਹਾ ਤਾਂ ਫਿਰ ਮੇਰੇ ਖਿਆਲ ਦੇ ਨਾਲ ਔਖਾ ਹੀ ਆ। ਜੀ, ਤੇ ਅਗਲੀ ਖਬਰ ਦੇ ਵੱਲ ਵਧੀਏ। ਕਹਿੰਦੇ ਕਾਂਗਰਸ ਦੇ ਵਿੱਚ ਪਰਤੇ ਆ ਤੇ ਰਾਜਾ ਵੜਿੰਗ ਦੇ ਕੋਈ ਨੇੜਲੇ ਰਿਸ਼ਤੇਦਾਰ ਜਿਹੜੇ ਆ ਉਹ ਆਪ 'ਚ ਚਲੇ ਗਏ। ਇਹ ਰਾਜਾ ਵੜਿੰਗ ਦਾ ਸਾਲਾ ਆਪ 'ਚ ਚਲਾ ਗਿਆ ਜੀ। ਸਾਲਾ ਰਿਸ਼ਤੇਦਾਰ ਤੁਸੀਂ ਤੇ ਜਾਣਦੇ ਹੋ, ਤੁਹਾਡੇ ਤੇ ਸ਼ਹਿਰ ਦੇ ਹੀ ਆ, ਤੇ ਉਹ ਚਲੇ ਗਏ ਆਮ ਆਦਮੀ ਪਾਰਟੀ 'ਚ ਚਲਾ ਗਿਆ। ਇਹ ਕਮਾਲ ਹੀ ਹੋ ਗਈ ਆ। ਉਹਨੇ ਤੇ ਕਾਂਗਰਸ ਦੀ ਸਰਕਾਰ ਦੇ ਵਿੱਚ ਨਜ਼ਾਰੇ ਬੜੇ ਲੈ ਜੀ। ਇੱਕ ਕੀ ਆਂਦੇ ਹੁੰਦੇ ਆ ਕਿ ਸਾਰੀ ਲੁਕਾਈ ਇੱਕ ਤਰਫ ਤੇ ਲੁਗਾਈ ਕਾ ਭਾਈ ਇੱਕ ਤਰਫ। ਜੀ ਜੀ ਬਿਲਕੁਲ। ਤਾਂ ਗੱਲ ਇਹ ਆ ਕਿ ਸਾਲੇ ਭਣਵਈਆਂ ਦੀਆਂ ਜੋੜੀਆਂ ਸੁਪਰ ਹਿੱਟ ਜਿਹੜੀਆਂ ਹੋਈਆਂ ਹੈ, ਇਸ ਸੁਪਰ ਹਿੱਟ ਜੋੜੀ ਨੂੰ ਕਦੇ ਲੋਕਾਂ ਤੱਕ ਪਹੁੰਚਾਇਆ ਨਹੀਂ ਗਿਆ ਜ਼ਿਆਦਾ। ਇਸ ਕਰਕੇ ਸਾਲਾ ਭਣਵਈਆਂ ਦੀ ਜੋੜੀ ਕੱਲੀ ਇਹ ਨਹੀਂ ਹੈ ਕਿ ਸੁਖਬੀਰ ਬਾਦਲ ਤੇ ਮਜੀਠੀਆ, ਜੈਜੀਤ ਜੌਲ ਤੇ ਮਨਪ੍ਰੀਤ ਬਾਦਲ, ਇਹ ਵੀ ਹੈਗੇ ਸੀ। ਉਹ ਗੱਲ ਇਹ ਹੈ ਕਿ ਇਹ ਕੇਸ ਦੇ ਵਿੱਚ ਵੀ ਉਲਝੇ ਰਾਜਾ ਵੜਿੰਗ ਹੀ ਕਢਾ ਗਿਆ। ਤੁਹਾਨੂੰ ਪਤਾ ਠੇਕੇਦਾਰ ਨੇ ਖੁਦਕੁਸ਼ੀ ਕਰ ਲਈ ਸੀ ਉਸ ਮਾਮਲੇ 'ਚ। ਫਰੀਦਕੋਟ ਦਾ ਠੇਕੇਦਾਰ ਸੀ, ਗਿੱਦੜਬਾਹ ਠੇਕੇਦਾਰੀ ਕਰਦਾ ਸੀ, ਤੇ ਵੱਡੇ ਦੋਸ਼ ਲਾ ਕੇ ਫੈਮਿਲੀ ਸਮੇਤ ਖੁਦਕੁਸ਼ੀ ਕਰ ਗਿਆ। ਰਾਜਾ ਵੜਿੰਗ ਕਿਉਂਕਿ ਇਹਨਾਂ ਚੀਜ਼ਾਂ ਤੋਂ ਜਾਣੂ ਸੀ ਕਿ ਬਹੁਤ ਕਸੂਤੇ ਹੋ ਜਾਣਗੇ, ਤੇ ਫਿਰ ਉਹ ਰਾਜੀਨਾਮਾ ਹੋ ਗਿਆ ਸੀ ਜੋ ਫੈਮਿਲੀ ਸੀ। ਤਾਂ ਇਹ ਅੱਜ ਤਸਵੀਰਾਂ ਹੋਈਆਂ ਨੇ ਸ਼ਮੀ ਵਾਇਰਲ, ਮਤਲਬ ਕਿ ਮਾਨ ਸਾਹਿਬ ਦੇ ਨਾਲ ਇਹ ਖਲੋਤੇ ਨੇ, ਜਾ ਕੇ ਇਹਨਾਂ ਨੇ ਗੱਲ 'ਚ ਸਾਫੇ ਪਵਾ ਲਏ। ਹੁਣ ਰਾਜਾ ਵੜਿੰਗ ਤੁਹਾਨੂੰ ਪਤਾ ਹੀ ਆ, ਉਹ ਤੇ ਪੈਂਦਾ ਬੜਾ ਕੁੱਦ ਕੇ ਹੁੰਦਾ। ਇੱਕ ਵੀਡੀਓ ਵੀ ਵਾਇਰਲ ਹੋਈ ਸੀ, ਉਹਨੂੰ ਵੇਖੋ ਕਿਸ ਤਰ੍ਹਾਂ ਦਾ ਰਿਐਕਟ ਕਰਦਾ ਕਿ ਇੱਕ ਪਾਸੇ ਭੈਣ ਉਹ ਤੇ ਜੂਝ ਰਹੀ ਹੈ ਰਾਜਾ ਵੜਿੰਗ ਵਾਸਤੇ, ਦੂਸਰੇ ਪਾਸੇ ਵੀ ਇਹ ਸਭ ਕੁਛ। ਹੁਣ ਇਹ ਨਹੀਂ ਮੈਨੂੰ ਪਤਾ ਕਿ ਉਹ ਉਹੀ ਹੈ ਸਾਲਾ ਇਹਦਾ ਜਾਂ ਕੋਈ ਹੋਰ ਹੈ, ਕੋਈ ਕਈ ਵਾਰ ਰਿਸ਼ਤੇਦਾਰੀ 'ਚ ਵੀ ਹੁੰਦਾ, ਪਰ ਸਾਰੀਆਂ ਮੀਡੀਆ ਰਿਪੋਰਟਾਂ ਨੇ ਜਿਹੜੀਆਂ ਉਹ ਇਹੀ ਕਹਿ ਰਹੀਆਂ ਕਿ ਰਾਜਾ ਵੜਿੰਗ ਦਾ ਸਾਲਾ ਜਿਹੜਾ ਉਹ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਿਆ। ਇਹ ਪਤਾ ਨਹੀਂ ਹੁਣ ਬਈ ਸਕਾ ਕਿ ਨਹੀਂ, ਪਰ ਜਿਹੜਾ ਸਕਾ ਸਾਲਾ ਸੀਗਾ ਉਹ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਉਹ ਤੇ ਬਈ ਪੂਰੀ ਉਹਦੀ ਚੜ੍ਹਤ ਸੀਗੀ ਗਿੱਦੜਬਾਹ ਏਰੀਏ 'ਚ, ਮੁਕਤਸਰ ਏਰੀਏ 'ਚ, ਕਿਉਂਕਿ ਰਾਜਾ ਵੜਿੰਗ ਦੀ ਸਰਕਾਰ 'ਚ ਚੜ੍ਹਤ ਸੀਗੀ। ਤਾਂ ਖੈਰ ਇਹ ਸਭ ਕੁਝ ਹੁੰਦਾ ਹੈ ਜੀ, ਇਹ ਹੋ ਜਾਂਦਾ ਅੱਜ ਕੱਲ। ਤੇ ਤੁਹਾਨੂੰ ਪਤਾ ਹੈ, ਚਲੋ ਸਾਲਾ ਵੀ ਹੋਵੇ, ਸਕਾ ਵੀ ਹੋਵੇ, ਦੂਰ ਦਾ ਵੀ ਹੋਵੇ, ਉਹ ਤੇ ਦੂਰ ਦੀ ਗੱਲ ਆ ਜੀ, ਉਹ ਤੇ ਦੂਰ ਦੀ ਗੱਲ ਆ। ਤੇ ਇੱਥੇ ਤੇ ਸਕਾ ਭਰਾ ਉਹ ਕਿਤੇ ਆ, ਤੇ ਮਾਂ ਕਿਤੇ ਆ, ਪੁੱਤ ਕਿਤੇ। ਸਮਝਦੇ ਹੋ ਨਾ ਤੁਸੀਂ, ਇਹ ਸਭ ਕੁਝ ਹੁੰਦਾ ਹੈ। ਤਾਂ ਇਹ ਰਾਜਾ ਵੜਿੰਗ ਦਾ ਬ੍ਰਦਰ ਇਨ ਲਾਅ ਹੀ ਲਿਖਿਆ ਸਾਰਿਆਂ ਨੇ, ਬਟ ਇਹ ਨਹੀਂ ਮੈਨੂੰ ਪਤਾ ਸਕਾ ਕਿ ਨਹੀਂ, ਪਰ ਇਹਦਾ ਨਾਮ ਅਰਸ਼ ਸੱਚਰ ਦੱਸਿਆ। ਜਿਹੜਾ ਇਹਦਾ ਸਕਾ ਸਾਲਾ ਉਹ ਵਿਨਾਇਕ ਸਰਨੇਮ ਯੂਜ਼ ਕਰਦਾ ਪਿੱਛੇ ਆਪਦੇ ਨਾਂ ਦੇ ਨਾਲ। ਨਹੀਂ, ਫਿਰ ਇਹ ਅਰਸ਼ ਸੱਚਰ, ਉਹੀ ਗੱਲ ਹੋ ਗਈ ਨਾ। ਹਾਂਜੀ। ਹਾਂ ਚਲੋ, ਇਹਨਾਂ ਦੇਖ ਲਓ, ਤਾਂ ਸ਼ਹਿਰਦਾਰੀ ਦਾ ਇੰਨਾ ਪਤਾ ਹੁੰਦਾ ਬੰਦੇ ਨੂੰ, ਤੁਸੀਂ ਲੱਭ ਲਿਆ ਨਾ। ਹਾਂ ਕਲੀਅਰ ਆ ਗਈ ਆ। ਹਾਂ ਇਹ ਵੇਖ ਲਓ, ਪਰ ਗੱਲ ਤਾਂ ਇਹੀ ਹੈ ਨਾ, ਆਹੀ ਆ। ਚਲੋ ਮਤਲਬ ਕਿ ਸੁੱਖ ਹੁੰਦਾ ਸ਼ਹਿਰ ਵਾਲਿਆਂ ਦਾ। ਮੈਨੂੰ ਸ਼ੱਕ ਸੀਗਾ, ਮੈਂ ਆਖਿਆ ਵੀ ਹੋ ਸਕਦਾ ਉਹ ਹੋਵੇ, ਦੂਜਾ ਵੀ ਹੋਵੇ। ਗੱਲ ਇਹ ਆ ਕਿ ਮੀਡੀਆ ਨੇ ਤਾਂ ਕੀ ਪ੍ਰਚਾਰਿਆ, ਕਿਉਂਕਿ ਉਹਦਾ ਨਾਂ ਤਾਂ ਡਿੰਪੀ ਹੈ। ਬਿਲਕੁਲ ਡਿੰਪੀ ਹੈ ਉਹਦਾ। ਹੁਣ ਮੈਨੂੰ ਵੀ ਚੇਤਾ ਆ ਗਿਆ, ਡਿੰਪੀ ਵਿਨਾਇਕ। ਤੇ ਇੱਥੇ ਪ੍ਰਚਾਰ ਦਿੱਤਾ ਗਿਆ ਸਾਲਾ ਹੁਣ ਦੂਰ ਦਾ ਰਿਸ਼ਤੇਦਾਰ ਵੀ ਹੋ ਸਕਦਾ, ਪਰ ਰਿਸ਼ਤੇਦਾਰੀ ਤਾਂ ਨਹੀਂ। ਪਰ ਇੱਕ ਵਾਰੀ ਝਟਕਾ ਤੇ ਹੈ ਹੀ। ਖੈਰ ਉਹਦੀ ਤਾਂ ਪੂਰੀ ਚੜ੍ਹਤ ਰਹੀ ਆ ਬਾਈ ਡਿੰਪੀ ਦੀ। ਖੈਰ ਮਾਫੀ ਵੀ ਚਾਹੁੰਦੇ ਆ, ਚਲੋ ਸਾਨੂੰ ਬਾਅਦ ਚ ਪਤਾ ਲੱਗਿਆ। ਤੇ ਦੂਜੇ ਪਾਸੇ ਇਹ ਦਲ ਬਦਲੀ ਤੇ ਚੱਲੀ ਨਹੀਂ ਚੱਲਣੀ ਹੈ ਜੀ, ਕੋਈ ਚੱਕਰ ਨਹੀਂ ਹੈਗਾ। ਪਰ ਕੋਈ ਵੀ ਰਿਸ਼ਤੇਦਾਰ ਆ, ਜੇ ਨੇੜ ਦਾ ਰਿਸ਼ਤੇਦਾਰ ਆ,
ਤਾਂ ਸਰਕਾਰ ਦੇ ਵਿੱਚ ਬਈ ਉਹਨੇ ਚਲਾਈਆਂ ਹੀ ਹੁੰਦੀਆਂ ਪ੍ਰਵੀਨ ਜੀ। ਹੂੰ 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 ਤਾਂ ਬਿਲਕੁਲ। ਜਦੋਂ ਅੱਜ ਲੋੜ ਆ, ਹੂੰ ਚਲੋ ਹੈ ਤਾਂ ਭਰਾ ਹੀ ਨੇ ਭਾਵੇਂ ਦੂਰ ਦੇ ਰਿਸ਼ਤੇਦਾਰੀ ਚੋਂ, ਅੱਜ ਜਦੋਂ ਭੈਣ ਨੂੰ ਲੋੜ ਆ ਤਾਂ ਵੇਖ ਲਓ ਲੋੜ ਦੀ ਜਗ੍ਹਾ ਤੇ, ਹੂੰ ਲੋੜ ਦੀ ਜਗ੍ਹਾ ਤੇ ਉਲਟਾ ਕੀ ਆ ਕਿ ਸਾਰੀਆਂ ਵੀਡੀਓ ਰਿਪੋਰਟਾਂ, ਆ ਜਿਹੜੀ ਗੱਲ ਤੁਸੀਂ ਕਲੀਅਰ ਕੀਤੀ ਆ, ਚਲੋ ਆਪਾਂ ਤਾਂ ਡਾਊਟ ਕਲੀਅਰ ਕਰ ਦਿੱਤਾ। ਹੁਣ ਤੱਕ ਸੋਸ਼ਲ ਮੀਡੀਆ ਤੇ ਮੈਨੂੰ ਲੱਗਦਾ ਕਿ ਸਾਰਿਆਂ 99% ਨੇ ਇਹੀ ਹਾਂਜੀ ਮੰਨਿਆ ਹੋਣਾ ਕਿ ਉਹਦਾ ਸੱਕਾ ਸਾਲਾ ਚੱਲ ਗਿਆ। ਹਾਂਜੀ ਹਾਂਜੀ ਬਿਲਕੁਲ ਬਿਲਕੁਲ। ਅਸੀਂ ਤਾਂ ਕਲੀਅਰ ਕਰ ਦਿੱਤਾ, ਮਤਲਬ ਕਿ ਨੁਕਸਾਨ ਤੇ ਹੋ ਗਿਆ ਨਾ ਉਸ ਚੀਜ਼ ਦਾ। ਹੂੰ ਖੈਰ ਦੂਜੇ ਪਾਸੇ ਜਿਹੜੇ ਕਾਂਗਰਸੀ ਜਗਮੋਹਨ ਕੰਗ, ਹੂੰ 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 ਇਹ ਬੜੇ ਹੀ ਪੁਰਾਣੇ ਕਾਂਗਰਸੀ ਸੀ, ਹੂੰ ਮੁੰਡੇ ਜੇ ਸੀਗੇ ਜਦੋਂ ਇਹਨਾਂ ਨੇ ਕਾਂਗਰਸ ਜੁਆਇਨ ਕੀਤੀ ਸੀਗੀ 70ਵੀਂ ਚ, ਹਿਸਾਬ ਲਾ ਲਓ 2-3 ਵਾਰ ਵਿਧਾਇਕ ਬਣੇ, ਮੰਤਰੀ ਬਣੇ। ਇਹਨਾਂ ਦੀ ਟਸਲ ਚੰਨੀ ਚ, ਵੈਸੇ ਚੰਨੀ ਨੇ ਬਥੇਰੇ ਘਰ ਜਿਹੜੇ ਤਪਾਏ ਆ, ਉਹ ਜੀਪੀ ਵੀ ਇਹਨਾਂ ਦਾ ਪੀੜਤ ਹੀ ਸੀਗਾ ਨਾ, ਤੇ ਇਹਦੀ ਟਿਕਟ ਕਟਾ ਦਿੱਤੀ। ਕੰਮਕਾਰ ਜਿਹੜੇ ਸੀ ਚੰਨੀ ਨੇ ਸਾਂਭ ਲਏ ਆ ਕੇ ਖਾੜ ਦੇ ਵਿੱਚ, ਤੇ ਪੂਰੀ ਚੜ੍ਹਾਈ ਹੋ ਗਈ। ਫਿਰ ਉਹ ਉਦੋਂ ਚਲੇ ਗਿਆ ਆਪਦੇ ਪੁੱਤਰ ਦੇ ਨਾਲ ਆਮ ਆਦਮੀ ਪਾਰਟੀ ਚ। ਹੁਣ ਆਮ ਆਦਮੀ ਪਾਰਟੀ ਦੀ ਜਿਹੜੀ ਮਿਨਿਸਟਰ ਹੈ ਉੱਥੇ ਖਾੜ ਦੇ ਵਿੱਚ, ਜਿਹੜੀ ਐਮਐਲਏ, ਹਾਂਜੀ ਉਹਦਾ ਕੰਮ ਕਰਤੇ ਤੁਹਾਨੂੰ ਪਤਾ ਹੀ ਆ। ਹੂੰ ਇਹ ਗੈਸ ਵੀ ਸ਼ਾਇਦ ਸਾਨੂੰ ਚੌਧਰ ਮਿਲ ਜੇਗੀ, ਜੀ ਉਹ ਚੌਧਰ ਤੇ ਉਹਦੇ ਬਈ ਆਪਦੇ ਸਕੇ ਸੋਦਰੀ ਉੱਥੇ ਮਾਨ ਨਹੀਂ ਹੈਗੇ, ਹੂੰ ਸਾਰਾ ਡੁੰਗ ਲਾਣਾ ਤੇ ਉਹਨਾਂ ਦਾ ਉੱਥੇ ਬੈਠਾ। ਜੀ ਤੇ ਇਸ ਵਾਸਤੇ ਇਹ ਫਿਰ ਬੈਕ ਗੇਅਰ ਲਾ ਹੈ। ਇਹ ਮੈਂ ਦਲ ਬਦਲੀ ਇਹੀ ਤੇ ਕਹਿਣਾ ਹੈ ਕਿ ਪੰਜਾਬ ਦੀ ਦਲ ਬਦਲੀ ਨਹੀਂ, ਜੇ ਪੂਰੇ ਭਾਰਤ ਦੀ ਦਲ ਬਦਲੀ ਵੇਖੋਗੇ, ਬੜੀ ਦਲ ਬਦਲੀ ਜਿਹੜੀ ਆ ਨਾ, ਖੱਚ ਜੀ ਦਲ ਬਦਲੀ ਆ। ਕੋਈ ਅਸੂਲਾਂ ਤੇ ਦਲ ਬਦਲੀ ਹੋਵੇ, ਕੋਈ ਸਿਧਾਂਤਾਂ ਤੇ ਦਲ ਬਦਲੀ ਹੋਵੇ, ਕੋਈ ਆਈਡੀਓਲੋਜੀ ਤੇ ਦਲ ਬਦਲੀ ਹੋਵੇ ਤੇ ਠੀਕ ਆ। ਇਹ ਤਾਂ ਲਾਭ ਤੇ ਹਾਨੀ, ਵੀ ਮੈਂ ਪਾਰਟੀ ਬਦਲਾਂ ਮੈਨੂੰ ਉੱਥੇ ਕੀ ਲਾਭ ਮਿਲੇਗਾ, ਤੇ ਜਿਹੜੇ ਬੰਦੇ ਨੇ ਮੇਰੀ ਟਿਕਟ ਕਟਾਈ ਆ ਜਾਂ ਜਿਹਨੇ ਮੈਨੂੰ ਦਾਬੂ ਕੀਤਾ ਹੈ, ਉਹਨਾਂ ਨੂੰ ਨੁਕਸਾਨ ਕੀ ਹੋਏਗਾ। ਤਾਂ ਇਹ ਸਭ ਤੋਂ ਗੰਦੀ ਘਟੀਆ ਦਲ ਬਦਲੀ ਜਿਹੜੀ ਆ ਉਹ ਪੰਜਾਬ 'ਚ ਅਸੀਂ ਵੇਖੀ ਆ, ਤੇ ਐਤਕੀ ਸਿਖਰ ਹੋ ਗਿਆ। ਪਰ ਮੈਨੂੰ ਲੱਗਦਾ ਕਿ ਐਤਕੀ ਆਪਾਂ ਕਹਿ ਲਿਆ ਕਿ ਸਿਖਰ ਆ, ਇਹ ਕੋਈ ਗਾਰੰਟੀ ਨਹੀਂ ਕਿ ਅਗਲਾ ਜਿਹੜਾ ਇਲੈਕਸ਼ਨ ਹੋਏਗਾ ਇਹ ਤੋਂ ਵੀ ਸਿਖਰ ਲਾਵੇ। ਸੋ ਇਹ ਦਲ ਬਦਲੀਆਂ ਦਾ ਦੌਰ ਜਿਹੜਾ ਜਾਰੀ ਆ। ਪਰ ਸਭ ਤੋਂ ਵੱਡੀ ਗੱਲ ਜਿਹੜੀ ਹੈ ਉਹ ਇਹੋ ਆ ਕਿ ਮੈਂ ਤੁਹਾਡਾ ਫਿਰ ਧੰਨਵਾਦ ਕਰਾਂਗਾ ਕਿ ਤੁਸੀਂ ਇਸ ਕਨਫਿਊਜ਼ਨ ਨੂੰ, ਇਸ ਦਵੰਦ ਨੂੰ ਦੂਰ ਕੀਤਾ। ਪਰ ਸੋਸ਼ਲ ਮੀਡੀਆ ਤੇ ਅੱਜ ਵੱਡੀ ਖਬਰ ਇਹ ਬਣ ਗਈ ਕਿ ਰਾਜਾ ਵੜਿੰਗ ਦਾ ਸਾਲਾ ਜਿਹੜਾ ਉਹ ਪਾਰਟੀ ਬਣੇ। ਜੀ ਜੀ। ਤੇ ਅਗਲੀ ਖਬਰ ਦੇ ਵੱਲ ਵਧੀਏ, ਇੱਕ ਮਿੰਟ ਜੀ ਗੱਲ ਕਰੀਏ। ਕਹਿੰਦੇ ਭਾਰਤੀ ਜਨਤਾ ਪਾਰਟੀ ਨੇ ਹੁਣ ਕੋਈ ਪੈਂਤੜਾ ਬਦਲਿਆ ਜੀ। ਦੇਖੋ ਭਾਰਤੀ ਜਨਤਾ ਪਾਰਟੀ ਕੀ ਕਰ ਰਹੀ ਹੈ, ਜਿੰਨੀ ਕੋ ਅੰਦਰ ਦੀ ਜਾਣਕਾਰੀ ਮਿਲ ਰਹੀ ਆ, ਇੱਕ ਤੇ ਇਹ ਆ ਕਿ ਇਹ ਬਹੁਤ ਸਾਰੇ ਨੇਤਾਵਾਂ ਨੂੰ ਇੱਥੇ ਸੁੱਟਣਾ ਚਾਹੁੰਦੇ ਲਿਆ ਕੇ ਜੀ। ਆਉਣ ਵਾਲੇ ਦਿਨਾਂ 'ਚ ਦੇਖਾਂਗੇ ਆਪਾਂ ਕਿੰਨੇ ਕੁ ਆਉਂਦੇ ਆ। ਇਹ ਮਤਲਬ ਕਿ ਬਾਹਰਲੀਆਂ ਸਟੇਟਾਂ 'ਚੋਂ ਜਿੱਥੇ ਫਾਰਗ ਹੋ ਗਏ ਨੇ ਵਿਧਾਇਕ, ਐਮਪੀ, ਮੰਤਰੀ, ਉਹ ਇੱਥੇ, ਇੱਕ ਤਾਂ ਇਹ ਸਟ੍ਰੈਟਜੀ ਹੈ। ਠੀਕ ਹੈ ਜੀ। ਦੂਸਰਾ ਇਹ ਦੇਖ ਰਹੇ ਨੇ ਪ੍ਰਵਾਸੀ, ਇਹਨਾਂ ਨੇ ਯੂਪੀ ਸੈੱਲ ਬਣਾਏ, ਸ਼ਾਇਦ ਪਹਿਲਾਂ ਵੀ ਹੋਣਗੇ ਪਰ ਮੈਨੂੰ ਪਤਾ ਨਹੀਂ ਕਿ ਉਹ ਕਿੰਨੇ ਕੁ ਐਕਟਿਵ ਸੀ। ਯੂਪੀ ਸੈੱਲ ਤੋਂ ਭਾਵ ਕੀ ਕਿ ਜਿਹੜੇ ਪ੍ਰਵਾਸੀ ਨੇ ਯੂਪੀ ਤੋਂ, ਮਤਲਬ ਕਿ ਉਹਨਾਂ ਨੂੰ ਆਪਣੇ ਹੱਕ 'ਚ ਭੁਗਤਾਉਣ ਦੀ ਪੂਰੀ ਜੁਗਤਬੰਦੀ ਹੈ। ਮਤਲਬ ਕਿ ਤਿਆਰੀ ਕੀਤੀ ਜਾ ਰਹੀ ਹੈ। ਇਹਨਾਂ ਨੇ ਨਵੇਂ ਸਿਰੇ ਤੋਂ ਅਹੁਦੇਦਾਰੀਆਂ ਜਿਹੜੀਆਂ ਉਹ ਦੇਣੀਆਂ ਸ਼ੁਰੂ ਕਰ ਦਿੱਤੀਆਂ। ਤਾਂ ਇਹ ਆਪਾਂ ਨੂੰ ਵੀ ਪਤਾ ਕਿ ਜਲੰਧਰ ਲਾ ਲਓ, ਲੁਧਿਆਣਾ ਲਾ ਲਓ, ਹੋਰ ਕੁਝ ਵੱਡੇ ਸ਼ਹਿਰ ਆ, ਉੱਥੇ ਪ੍ਰਵਾਸੀਆਂ ਦੀ ਵੋਟ ਬਹੁਤ ਜ਼ਿਆਦਾ। ਤਾਂ ਯਾਨੀ ਇਹ ਕਹਿਣ ਦਾ ਮਤਲਬ ਇਹੋ ਆ ਕਿ ਜਿਸ ਤਰ੍ਹਾਂ ਇਹਨਾਂ ਨੇ ਯੂਪੀ ਸੈੱਲ ਦੇ ਵਿੱਚ ਕੋ ਕਨਵੀਨਰ ਲਾ ਦਿੱਤੇ, ਸਟੇਟ ਐਗਜ਼ੀਕਿਊਟਿਵ ਮੈਂਬਰ ਲਾ ਦਿੱਤੇ, ਤਾਂ ਇਹੋ ਕਾਰਨ ਹੋ ਸਕਦਾ ਆ ਕਿ ਯੂਪੀ ਚੋਂ ਆਏ ਜਿਹੜੇ ਪ੍ਰਵਾਸੀ ਆ ਉਹਨਾਂ ਦੀ ਵੋਟ ਹਾਸਲ। ਹਾਲਾਂਕਿ ਅੰਕੜਾ ਕਈ ਕੁਝ ਕਹਿੰਦੇ ਆ, ਪਰ ਜਿਹੜੀ ਵਸੋਂ ਆ ਉਹ 30 ਲੱਖ ਦੇ ਕਰੀਬ ਦੱਸਦੇ ਆ। ਹੁਣ ਉਹਦੇ ਚੋਂ ਵੋਟ ਕਿੰਨੀ ਆ ਉਹ ਨਿਖੇੜਨੀ ਬੜੀ ਔਖੀ ਆ। ਮਤਲਬ ਕਿ ਵਸੋਂ ਜਿਹੜੀ ਇੱਕ ਨਾ ਰਫਲੀ ਅੰਦਾਜ਼ਾ ਲਾਇਆ ਜਾਂਦਾ ਹੈ ਕਿ 30 ਲੱਖ ਹੈ, ਤੇ ਉਹਦੇ ਵਿੱਚੋਂ ਵੋਟ ਕਿੰਨੀ ਹੈ। ਤਾਂ ਇਹਨਾਂ ਦਾ ਮੁੱਖ ਤੌਰ ਤੇ ਕਹਿ ਲਈਏ ਕਿ ਟੀਚਾ ਇਹ ਰਹੇਗਾ ਕਿ ਯੋਗੀ ਆਦਿੱਤਿਆਨਾਥ ਦੀਆਂ 1-2 ਰੈਲੀਆਂ ਲੁਧਿਆਣਾ, ਜਲੰਧਰ ਇਸ ਸਾਈਡ 'ਚ ਕਰਵਾ ਲਈਆਂ, ਯਾਨੀ ਨਾਲੇ ਪਹਿਲਾਂ ਨੈਟਵਰਕ ਸਥਾਪਿਤ ਕਰ ਲਈਏ, ਫਿਰ ਵੱਡੇ ਸ਼ਹਿਰਾਂ 'ਚ 1-2 ਰੈਲੀਆਂ ਯੋਗੀ ਆਦਿੱਤਿਆਨਾਥ ਜਾਂ ਨਰਿੰਦਰ ਮੋਦੀ ਜਾਂ ਅਮਿਤ ਸ਼ਾਹ, ਕਿਉਂਕਿ ਇਹ ਇਹਨਾਂ ਦਾ ਜਿਹੜਾ ਸਟਾਰ ਕੰਪੇਨਰਾਂ ਦਾ ਤੁਸੀਂ ਦੇਖੋਗੇ ਜੋ ਵੀ ਫਹਿਰਿਸਤ ਦੇ ਵਿੱਚ ਨਾਂ ਹੈ, ਉਹਨਾਂ ਨਾਵਾਂ 'ਚ ਇਹ ਨਾਂ ਵੀ ਹੈਗੇ ਨੇ। ਤਾਂ ਕਿਤੇ ਨਾ ਕਿਤੇ
कह लो कि जो किसान वोट आ, जो मुखालफत करदी आ, किसानी जो इन्हां नूं मतलब कि पंजाब दे विच ते वेख के नहीं करदी, ਹੂੰ ਹੂੰ ਉਹ ਕਿਤੇ ਨਾ ਕਿਤੇ ਹੁਣ ਲਾ ਲਓ ਕਿ ਬਈ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹਦਾ ਤੋੜ ਲੱਭਣਾ ਚਾਹੁੰਦੇ ਆ ਕਿ ਅਸੀਂ ਉਹ ਜਿਹੜੀ ਵੋਟ ਆ, ਪ੍ਰਵਾਸੀ ਵੋਟ ਆ, ਕੰਸੋਲੀਡੇਟ ਕਰਕੇ ਅਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਉਹਦਾ ਲਾਭ ਜੀ 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 ਤੇ ਬਲਵਿੰਦਰ ਸਿੰਘ ਕਤਲकांड ਦੇ ਵਿੱਚ ਕੋਈ ਨਵਾਂ ਮੋੜ ਆਇਆ ਜੀ ਜਿਹੜਾ ਪਿਛਲੇ ਦਿਨੀ ਹੋਇਆ ਸੀ ਹਾਂਜੀ। ਵੇਖੋ ਗੱਲ ਇਹ ਆ ਕਿ ਇਹਦੇ ਵਿੱਚ ਇਦਾਂ ਆ ਕਿ ਬਲਵਿੰਦਰ ਸਿੰਘ ਦਾ ਜਿਹੜਾ ਕਾਤਲ ਆ, ਕਿਉਂਕਿ ਸ਼ੱਕ ਪੈਂਦਾ ਸੀਗਾ ਪ੍ਰਵੀਨ ਜੀ, ਜੀ ਸੀਸੀਟੀਵੀ ਦੇ ਵਿੱਚੋਂ ਉਹ ਭੱਜਿਆ ਜਾਂਦਾ ਨਜ਼ਰ ਆਇਆ ਹੂੰ ਹੂੰ ਤੇ ਉਸ ਤੋਂ ਬਾਅਦ ਉਹ ਗਾਇਬ ਹੋ ਗਿਆ ਚਾਨਚੱਕ। ਹੂੰ ਹੂੰ ਤਾਂ ਫਿਰ ਬਾਅਦ ਦੇ ਵਿੱਚ ਪੁਲਿਸ ਨੇ ਗੱਲ ਵੀ ਕਹੀ ਸੀਗੀ ਕਿ ਜੋ ਇਹਨੂੰ ਐਂਗਲ ਦਿੱਤਾ ਜਾ ਰਿਹਾ ਕਿ ਸਾਜ਼ਿਸ਼ ਆ ਜਾਂ ਆਪਣੇ ਬੰਦੇ ਫਿਰ ਤੁੱਕੇ ਵੀ ਬਹੁਤ ਲਾਉਂਦੇ, ਏਜੰਸੀਆਂ ਨੇ ਕੰਮ ਕਰਾ ਦਿੱਤਾ ਸਾਰਾ ਸ਼ੁਰੂ ਤੋਂ, ਔਰ ਉਹ ਡਾਊਟ ਥੋੜਾ ਜਾਣਾ ਵੀ ਸੁਭਾਵਿਕ ਹੈ ਕਿਉਂਕਿ ਕਿਲਿੰਗਸ ਵਗੈਰਾ ਜਿਹੜੀਆਂ ਚੱਲ ਵੀ ਬਹੁਤ ਰਹੀਆਂ ਸੀਗੀਆਂ। ਹੂੰ ਹੂੰ ਤਾਂ ਖੈਰ ਪੁਲਿਸ ਨੇ ਉਦੋਂ ਹੀ ਕਿਹਾ ਸੀਗਾ ਕਿ ਅਸੀਂ ਸੀਸੀਟੀਵੀ 'ਚ ਵੇਖਿਆ ਉਹਦੇ ਭੱਜਾ ਜਾਂਦਾ, ਉਹਦੇ ਕੋਲ ਹਥਿਆਰ ਵੀ ਕੋਈ ਨਜ਼ਰ ਆ ਰਿਹਾ, ਤਾਂ ਹੁਣ ਇਹਨੂੰ ਫੜਿਆ, ਫੜ ਜੀ ਕੇ ਤੇ ਪੇਸ਼ ਕੀਤਾ ਗਿਆ। ਗੱਲ ਇਹ ਨਿਕਲੀ ਆ ਕਿ ਇਹ ਜਿਹੜਾ ਬਲਵਿੰਦਰ ਸਿੰਘ ਸੀਗਾ, ਹੂੰ ਹੂੰ ਸੰਤ ਸਮਾਜ ਦਾ ਮੁੱਖ ਬੁਲਾਰਾ ਵੀ ਸੀ ਬਾਬਾ ਬਲਵਿੰਦਰ ਸਿੰਘ, ਜੀ ਇਹ ਮਾਲਿਸ਼ ਕਰਵਾ ਰਿਹਾ ਸੀ। ਹੁਣ ਪਤਾ ਨਹੀਂ ਬਈ ਜੋ ਪੁਲਿਸ ਨੇ ਕਹਾ ਸੀ ਹੂੰ ਕਿ ਮਾਲਿਸ਼ ਕਰਵਾ ਰਿਹਾ ਸੀ ਉਹ ਤੋਂ, ਠੀਕ ਹੈ ਜੀ, ਰਾਤ ਨੂੰ ਹੁਣ ਤੁਸੀਂ ਦੇਖ ਸਕਦੇ ਹੋ, ਤਾਂ ਮਾਲਿਸ਼ ਕਰਵਾ ਰਿਹਾ। ਤਾਂ ਉਸ ਟਾਈਮ ਕਹਿੰਦੇ ਕਿ ਇਹਨਾਂ ਦਾ ਕੋਈ ਝਗੜਾ ਹੋਇਆ, ਉਹਦੇ ਲੱਤ ਲੁੱਤ ਮਾਰੀ। ਉਹ ਅੱਛਾ ਇਹ ਹੁਣ ਜਿਹੜਾ ਸੀਗਾ ਰਮਨਦੀਪ ਸਿੰਘ ਦਾ ਸੇਵਾਦਾਰ, ਹੂੰ ਹੂੰ ਇਹਨੇ ਫਿਰ ਗੁੱਸੇ ਦੇ ਵਿੱਚ ਆਏ ਨੇ, ਇਹਦੇ ਕੋਲ ਕਿਤੇ ਕਿਰਚ ਸੀਗੀ, ਇਹਨੇ ਕਿਰਚ ਕੱਢ ਕੇ ਮਾਰਿਆ, ਉਹਦੇ ਨਾਲ ਕਤਲ ਕੀਤਾ ਤੇ ਉਸ ਤੋਂ ਬਾਅਦ ਇਹ ਭੱਜ ਗਿਆ। ਭੱਜਾ ਜਾਂਦਾ ਹੀ ਸੀਸੀਟੀਵੀ ਕੈਮਰੇ 'ਚ ਕੈਦ ਹੋਇਆ ਸੀਗਾ ਕਿਉਂਕਿ ਇਹ ਰਹਿੰਦਾ ਸੀਗਾ ਉੱਥੇ, ਸੇਵਾਦਾਰ ਸੀਗਾ, ਤਾਂ ਇਹਦੇ ਤੇ ਹੀ ਸ਼ੱਕ ਜਾ ਰਿਹਾ ਸੀਗਾ। ਤਾਂ ਅਖੀਰ ਇਸ ਨੂੰ ਗ੍ਰਿਫਤਾਰ ਕਰ ਲਿਆ। ਤਾਂ ਪੁਲਿਸ ਦੀ ਕਹਾਣੀ ਦੇ ਮੁਤਾਬਕ ਕਿ ਇਹ ਘਟਨਾ ਇਸ ਤਰ੍ਹਾਂ ਵਾਪਰੀ ਆ। ਜੀ ਜੀ ਤੇ ਸਿਵਲ ਸਰਵਿਸਿਜ਼ ਦੀ ਤਿਆਰੀ ਕਰ ਰਿਹਾ ਸੀ ਕੋਈ ਨੌਜਵਾਨ ਮੁੰਡਾ, ਉਹਦੇ ਤੇ ਕਹਿੰਦੇ ਨਸ਼ਾ ਤਸਕਰੀ ਦਾ ਪਰਚਾ ਪਾਤਾ ਜੀ। ਦੇਖੋ ਇਹ ਰਾਜਸਥਾਨ 'ਚ ਮੁੰਡਾ ਚੁੱਕ ਕੇ ਲਿਆਂਦਾ ਸੀ ਇਹਨਾਂ ਨੇ, ਹੂੰ ਹੂੰ ਤਿਆਰੀ ਕਰ ਰਿਹਾ ਸੀਗਾ ਆਪਦੇ ਕਜ਼ਨ ਬ੍ਰਦਰ ਦੇ ਨਾਲ। ਹੂੰ ਇਹਨਾਂ ਨੇ ਲਿਆ ਕੇ ਕਿਹਾ ਕਿ 15 ਲੱਖ ਰੁਪਈਆ ਦੇ ਦੇ, ਪੰਜਾਬ ਪੁਲਿਸ ਵਾਲਿਆਂ ਚੁੱਕ ਕੇ, ਨਹੀਂ ਤੇ ਮੁਕੱਦਮਾ ਪਾ ਦੇਾਂਗੇ। ਉਹਨਾਂ ਨੇ ਜੇ ਨਹੀਂ ਦਿੱਤਾ ਤੇ 2 ਕਿਲੋ ਫੀਮ ਪਾ ਕੇ ਤੇ ਉਹਨੂੰ ਜੇਲ੍ਹ ਤੋਰ ਦਿੱਤਾ। ਉਹ ਜਿਹੜਾ ਬਜ਼ੁਰਗ ਸੀਗਾ ਉਹਦਾ ਪਿਤਾ, ਹੂੰ ਹੂੰ ਉਹਨੇ ਉੱਥੇ ਵੀ ਪੁਲਿਸ ਕੋਲ ਗੁਹਾਰ ਲਾਈ, ਕਿਸੇ ਨੇ ਗੱਲ ਨਾ ਸੁਣੀ, ਹਾਈ ਕੋਰਟ ਗਏ। ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਇਹ ਜਿੱਥੋਂ ਦੀ ਲੰਘੇ ਤੇ ਪੁਲਿਸ ਪਾਰਟੀ ਟੋਲ ਪਲਾਜ਼ਾ ਵਗੈਰਾ ਜਿਹੜੇ ਸੀਗੇ ਸਾਰੀਆਂ ਉਹਨਾਂ ਦੀਆਂ ਫੁਟੇਜ ਲਈਆਂ ਗਈਆਂ ਤੇ ਉਹ ਮੁੰਡਾ ਹਿਰਾਸਤ 'ਚ ਨਜ਼ਰ ਆ ਗਿਆ ਕਿ ਲੈ ਕੇ ਆ ਰਹੇ ਸੀਗੇ। ਤਾਂ ਚਲੋ ਪ੍ਰੋਪਰ ਇਹਨਾਂ ਨੇ ਪ੍ਰੋਸੈਸ ਫੋਲੋ ਨਹੀਂ ਕੀਤਾ ਹੋਏਗਾ, ਰਗੜੇ ਗਏ, ਉਲਟਾ ਮੁਕੱਦਮਾ ਪੰਜਾਬ ਪੁਲਿਸ ਤੇ ਹੋ ਗਿਆ। ਇਹ ਬਹੁਤ ਜਲਦੀ ਹੋ ਸਕਦਾ, ਔਰ ਇਹ ਪਹਿਲਾ ਮਾਮਲਾ ਨਹੀਂ, 1.5-2 ਸਾਲਾਂ 'ਚ ਪੰਜਾਬ ਪੁਲਿਸ ਤੇ ਦੂਸਰਾ ਮੁਕੱਦਮਾ। ਅੱਗੇ ਵੀ ਇਸ ਤਰ੍ਹਾਂ ਹੀ ਇਹਨਾਂ ਨੇ ਬੰਦਾ ਇੱਕ ਫੀਮ ਦੇ ਚੱਕਰ 'ਚ ਚੁੱਕਿਆ, ਹੋ ਸਕਦਾ ਵੇਚਦੇ ਵੀ ਹੋਣ ਕਿਉਂਕਿ ਰਾਜਸਥਾਨ 'ਚੋਂ ਫੀਮ ਆਉਂਦੀ ਵੀ ਬਹੁਤ ਆ, ਪਰ ਇਹਨਾਂ ਨੇ ਪ੍ਰੋਸੈਸ ਫੋਲੋ ਨਹੀਂ ਕੀਤਾ। ਉਦੋਂ ਸ਼ਾਇਦ ਹੁਸ਼ਿਆਰਪੁਰ ਦੀ ਪੁਲਿਸ ਸੀ, ਉਹਦੇ ਤੇ ਵੀ ਮੁਕੱਦਮਾ ਹੋ ਗਿਆ। ਤਾਂ ਕਮਾਲ ਦੀ ਗੱਲ ਹੈ ਕਿ ਜਿਸ ਪੁਲਿਸ ਨੇ ਦੋਸ਼ੀ ਫੜਨੇ ਆ, ਪੁਲਿਸ ਤੇ ਹੀ ਮੁਕੱਦਮਾ ਬਣ ਜੀ। ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰਗਾ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਵੇਲਾ ਹੋ ਗਿਆ ਇੱਕ ਬ੍ਰੇਕ ਦੇ ਲਈ ਰੁਕਣ ਦਾ। ਖਬਰਾਂ ਹਾਲੇ ਹੋਰ ਵੀ ਨੇ ਜਿਨ੍ਹਾਂ ਤੇ ਚਰਚਾ ਕਰਾਂਗੇ। ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਵੱਖ-ਵੱਖ ਵਰਗਾਂ ਦੇ ਨਾਲ, ਵੱਖ-ਵੱਖ ਲੋਕਾਂ ਦੇ ਨਾਲ ਉਹ ਗੱਲਬਾਤ ਕਰ ਰਹੇ ਨੇ ਇਹਨਾਂ ਚੋਣਾਂ ਦੇ ਦਰਮਿਆਨ। ਤਾਂ ਉਹਨਾਂ ਦੀ ਗੱਡੀ ਦੇ ਜਿਹੜੇ ਟਾਇਰ ਨੇ ਉਹ ਲਾ ਲਏ ਗਏ ਨੇ ਤੇ ਉਹਨਾਂ ਨੇ ਤੰਜ਼ ਵਜੋਂ ਕਿਹਾ ਕਿ ਇਹਨੂੰ ਵੀ ਪੱਤਰਕਾਰਤਾ ਤੇ ਅਸੀਂ ਹਮਲਾ ਗਿਣੀਏ, ਕਿ ਇਹਨੂੰ ਵੀ ਇਹ ਦੇਖੀਏ ਕਿ ਇਹ ਵੀ ਇੱਕ ਪੱਤਰਕਾਰਤਾ ਤੇ ਜਰਨਲਿਜ਼ਮ ਤੇ ਇੱਕ ਹਮਲੇ ਵਾਂਗੂ ਆ। ਵੈਸੇ ਉਹਨਾਂ ਨੇ ਇੱਕ ਟਿੱਪਣੀ ਕੀਤੀ ਹੈ, ਪਰ ਚਾਰੇ ਟਾਇਰ ਉਹਨਾਂ ਦੇ ਲਾ ਲਏ ਗਏ ਆ ਤੇ ਇਹ ਦੇਖੋ ਕਿ ਜਿੱਥੇ ਉਹਨਾਂ ਨੂੰ ਅੱਗੇ ਆਪਣੀ ਕਵਰੇਜ ਦੇ ਵਿੱਚ ਜਾਣ ਦੇ ਲਈ ਜਿੱਥੇ ਉਹਨਾਂ ਨੂੰ ਔਖ ਹੋਣੀ ਹੈ, ਤੇ ਉੱਥੇ ਹੀ ਇੱਕ ਫਾਈਨੈਂਸ਼ੀਅਲੀ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਹੁਣ ਚਾਰੇ ਟਾਇਰ ਗੱਡੀ ਇੱਟਾਂ ਤੇ ਖੜੀ ਹੈ ਉਹਨਾਂ ਦੀ, ਹਨਾ। ਸੋ ਉਹਨਾਂ ਨੇ ਵੀਡੀਓ ਵੀ ਇੱਕ ਭੇਜੀ ਹੈ ਜਿਹੜੀ ਕਿ ਪੰਜਾਬੀ ਰੇਡੀਓ ਇਸੇ ਦੇ ਫੇਸਬੁੱਕ ਪੇਜ ਤੇ ਹੈ। ਸੋ ਹਮੇਸ਼ਾ ਇਹ ਚੁਣੌਤੀਆਂ ਰਹਿੰਦੀਆਂ ਨੇ। ਵਾਈਪਰ ਜਿਹੜੇ ਨੇ ਉਹ ਵਾਈਪਰ ਸ਼ੀਲਡ ਉਹ ਵੀ ਲਾ ਕੇ ਲੈ ਗਿਆ ਕੋਈ, ਉਹਨਾਂ ਨੇ ਦਿਖਾਇਆ ਵੀਡੀਓ ਦੇ ਵਿੱਚ। ਇਹ ਚੁਣੌਤੀਆਂ ਰਹਿੰਦੀਆਂ ਨੇ ਹਮੇਸ਼ਾ ਫੀਲਡ ਦੇ ਵਿੱਚ ਕੰਮ ਕਰਦੇ ਪੱਤਰਕਾਰਾਂ ਦੇ ਲਈ, ਕਿ ਜਿੱਥੇ ਉਹਨਾਂ ਨੂੰ ਸਰਕਾਰਾਂ ਦੇ ਨਾਲ, ਜਿੱਥੇ ਉਹਨਾਂ ਨੂੰ ਲਾਅ ਇਨਫੋਰਸਮੈਂਟ ਏਜੰਸੀਆਂ ਦੇ ਨਾਲ ਦੋ ਚਾਰ ਹੋਣਾ ਪੈਂਦਾ, ਸਿੱਝਣਾ ਪੈਂਦਾ। ਸਰਕਾਰਾਂ ਦੇ ਸ਼ਹਿ ਪ੍ਰਾਪਤ ਜਿਹੜੇ ਗੁੰਡੇ ਅਨਸਰ ਹੁੰਦੇ ਆ ਉਹਨਾਂ ਦੇ ਨਾਲ ਸਿੱਝਣਾ ਪੈਂਦਾ, ਉੱਥੇ ਉਹਨਾਂ ਦੇ ਨਾਲ ਇਹੋ ਜਿਹੀਆਂ ਕਈ ਵਾਰੀ ਵਾਰਦਾਤਾਂ ਵੀ ਵਾਪਰ ਜਾਂਦੀਆਂ ਨੇ। ਮਨਦੀਪ ਪੁਨੀਆ ਉਹੀ ਜਰਨਲਿਸਟ ਨੇ ਜਿਹੜੇ ਜਿਨ੍ਹਾਂ ਨੂੰ ਡਿਟੇਨ ਕਰ ਲਿਆ ਗਿਆ ਸੀਗਾ ਜਦੋਂ ਕਿਸਾਨ ਅੰਦੋਲਨ ਚੱਲ ਰਿਹਾ ਸੀਗਾ। ਇਸ ਤੋਂ ਇਲਾਵਾ ਉਹ ਹਰਿਆਣੇ ਦੇ ਵਿੱਚ ਜ਼ਮੀਨੀ ਤੌਰ ਤੇ ਬਹੁਤ ਵੱਡੇ ਪੱਧਰ ਤੇ ਕੰਮ ਕਰਦੇ ਨੇ ਤੇ ਉਹਨਾਂ ਦਾ ਜਿਹੜਾ ਇੱਕ ਆਪਣਾ ਬਲੌਗ ਵੀ ਹੈ। ਰਵੀਸ਼ ਕੁਮਾਰ ਨੇ ਵੀ ਇੱਕ ਵਾਰੀ ਉਹਨਾਂ ਨੂੰ ਇੰਟਰਵਿਊ ਕੀਤਾ ਸੀਗਾ ਉਹਨਾਂ ਦੀ ਇਸ ਵਿਲੱਖਣਤਾ ਕਰਕੇ ਇਸ ਕਰਕੇ ਕਿਉਂਕਿ ਉਹ ਉਹਨਾਂ ਦੀ ਜਿਹੜੀ ਅਪਰੋਚ ਆ ਉਹ ਬਿਲਕੁਲ ਹੀ ਅਲੱਗਾ ਦੂਜੇ ਪੱਤਰਕਾਰਾਂ ਨਾਲ। ਉਹਨਾਂ ਦੀ ਅਪਰੋਚ ਇੱਕ ਰੂਰਲ ਭਾਰਤ ਦੀ ਹੈ, ਉਹਨਾਂ ਦੀ ਅਪਰੋਚ ਇੱਕ ਪੇਂਡੂ ਭਾਰਤ ਤੱਕ ਆ, ਉੱਥੋਂ ਉਹ ਪੱਤਰਕਾਰਤਾ ਕਰਦੇ ਨੇ ਤੇ ਆਪਣਾ ਹੀ ਪਲੇਟਫਾਰਮ ਤੋਂ ਉਹ ਪੱਤਰਕਾਰਤਾ ਕਰਦੇ ਨੇ। ਪੰਜਾਬੀ ਰੇਡੀਓ ਇਸੇ ਦੇ ਨਾਲ ਜੁੜੇ ਨੇ ਪਿਛਲੇ ਕਈ ਦਿਨਾਂ ਤੋਂ। ਤੁਸੀਂ ਉਹਨਾਂ ਦੀਆਂ ਪਿਛਲੇ ਕਈ ਮਹੀਨਿਆਂ ਤੋਂ ਉਹਨਾਂ ਦੀਆਂ ਰਿਪੋਰਟਾਂ ਸੁਣਦੇ ਹੋ। ਤੁਸੀਂ ਸਵੇਰ ਦੇ ਸਮੇਂ ਉਹਨਾਂ ਦੀਆਂ ਰਿਪੋਰਟਾਂ ਅਸੀਂ ਲਾਉਣੇ ਆ ਤੇ ਵੱਖ-ਵੱਖ ਉਹਨਾਂ ਨੇ ਇੰਟਰਵਿਊਜ਼ ਵੀ ਕੀਤੀਆਂ ਨੇ ਪੰਜਾਬੀ ਰੇਡੀਓ ਇਸੇ ਦੇ ਲਈ, ਕਿਸਾਨ ਆਗੂਆਂ ਦੇ ਨਾਲ ਜਾਂ ਜ਼ਮੀਨ ਤੇ ਜਦੋਂ ਗਰਾਊਂਡ ਤੇ ਕੰਮ ਕਰਦੇ ਨੇ ਉਹਨਾਂ ਦੇ ਵਿੱਚ, ਜਿੱਥੇ ਵੀ ਕੋਈ ਪ੍ਰੋਟੈਸਟ ਹੋ ਰਿਹਾ ਵੱਡਾ, ਜਿੱਥੇ ਵੀ ਕੋਈ ਮੁਜ਼ਾਹਰਾ ਹੋ ਰਿਹਾ ਵੱਡਾ, ਜਿੱਥੇ ਵੀ ਸਰਕਾਰ ਦੇ ਵਿਰੁੱਧ ਲੋਕ ਲਾਮਬੰਦ ਨੇ, ਆਪਣੀ ਆਵਾਜ਼ ਚੁੱਕਣਾ ਚਾਹੁੰਦੇ ਨੇ, ਤਾਂ ਉੱਥੇ ਮਨਦੀਪ ਪੁਨੀਆ ਜ਼ਰੂਰ ਪਹੁੰਚਦੇ ਨੇ। ਤੇ ਦੂਜੀ ਗੱਲ ਇਹ ਹੈ ਕਿ ਜਿਹੜੀ ਪੱਤਰਕਾਰੀ ਉਹ ਅਸਲ ਦੇ ਵਿੱਚ ਹੈ ਹੀ ਇਹੋ ਜਿਹੇ ਲੋਕਾਂ ਦੀ। ਇਹ ਅਸਲ ਦੇ ਵਿੱਚ ਇਹ ਲੋਕ ਪੱਤਰਕਾਰ ਨੇ ਜਿਹੜੇ ਜ਼ਮੀਨ ਤੇ ਗਰਾਊਂਡ ਤੇ ਕੰਮ ਕਰਦੇ ਨੇ, ਪਰ ਉਹਨਾਂ ਦੀ ਗੱਡੀ ਦੇ ਟਾਇਰ ਲਾ ਲਏ ਗਏ ਨੇ। ਦੂਜੇ ਪਾਸੇ ਦੇਖੋ ਕਿ ਕਰਨਾਲ ਸ਼ਹਿਰ ਦੇ ਵਿੱਚ ਜਿਹੜਾ ਸਾਬਕਾ ਮੁੱਖ ਮੰਤਰੀ ਦਾ ਸ਼ਹਿਰ ਹੋਵੇ, ਉੱਥੇ ਰਿਹਾਇਸ਼ ਹੋਵੇ ਉਹਨਾਂ ਦੀ, ਤੇ ਉੱਥੇ ਜਿਹੜਾ ਅਮਨ ਕਾਨੂੰਨ ਦੀ ਜਿਹੜੀ ਹਾਲਤ ਆ ਉਹਦੇ ਤੁਸੀਂ ਇੱਥੋਂ ਅੰਦਾਜ਼ਾ ਲਾ ਸਕਦੇ ਹੋ ਕਿ ਉਹਨਾਂ ਦੀ ਗੱਡੀ ਦੇ ਚਾਰੇ ਟਾਇਰ ਹੀ ਰਾਤ ਨੂੰ ਲਾ ਲਏ ਗਏ ਨੇ। ਵਿੰਡਸ਼ੀਲਡ ਜਿਹੜੀਆਂ ਵਾਈਪਰਸ ਹੁੰਦੀਆਂ ਉਹ ਵੀ ਉਹਨਾਂ ਨੂੰ ਵੀ ਤੋੜ ਦਿੱਤਾ ਗਿਆ। ਸੋ ਲੱਗਦਾ ਪ੍ਰਤੀਤ ਇਹ ਹੋ ਰਿਹਾ ਜਿਵੇਂ ਕਿਸੇ ਨੇ ਮਿੱਥ ਕੇ ਇਹ ਕੰਮ ਕੀਤਾ ਹੋਵੇ। ਸੋ ਉਹ ਸਾਰੇ ਭਾਰਤ ਦੀ ਕਵਰੇਜ ਕਰਨ ਤੋਂ ਬਾਅਦ ਹੁਣ ਕਰਨਾਲ ਪਹੁੰਚੇ ਸੀਗੇ। ਖੈਰ ਆਪਾਂ ਜਾਂਦੇ ਜਾਂਦੇ ਪੰਜਾਬ ਦੀ ਗੱਲ ਕਰ ਲਈਏ। ਗੁਰਦਾਸਪੁਰ ਦੇ ਵਿੱਚ ਇਸ ਵਾਰੀ ਜਿਹੜੀ ਫਿਲਮੀ ਸਤਾਰਾਂ ਦੀ ਜਿਹੜੀ ਚਮਕ ਹੈ ਉਹਦੇ ਤੋਂ ਗੁਰਦਾਸਪੁਰ ਦੂਰ ਰਿਹਾ। ਸਿਆਸੀ ਪਾਰਟੀਆਂ ਦੇ ਸਥਾਨਕ ਉਮੀਦਵਾਰੀ ਚੋਣ ਮੈਦਾਨ ਦੇ ਵਿੱਚ ਨੇ। ਬਹੁ ਕੋਣੇ ਮੁਕਾਬਲੇ ਦੇ ਆਸਾਰ ਇਸ ਵਾਰੀ ਨਜ਼ਰ ਆ ਰਹੇ ਨੇ। ਇਸ ਲੋਕ ਸਭਾ ਹਲਕੇ ਦੇ ਵਿੱਚ ਪਿਛਲੇ ਲਗਭਗ 2 ਦਹਾਕਿਆਂ ਤੋਂ ਵੱਧ ਸਮੇਂ ਤੋਂ ਫਿਲਮੀ ਅਦਾਕਾਰ ਚੋਣ ਲੜ ਰਹੇ ਨੇ ਤੇ ਉਹਨਾਂ ਦੀ ਹਮਾਇਤ ਦੇ ਵਿੱਚ ਕਈ ਕਲਾਕਾਰ ਵੀ ਪੁੱਜਦੇ ਰਹੇ ਨੇ। ਪਿਛਲੇ ਵਾਰੀ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਉੱਘੇ ਫਿਲਮ ਅਦਾਕਾਰ ਸਨੀ ਦਿਓਲ ਨੇ ਚੋਣ ਜਿੱਤੀ ਸੀ। ਉਹਨਾਂ ਨੇ ਲੋਕਾਂ ਦੇ ਨਾਲ ਕਈ ਵਾਅਦੇ ਵੀ ਕੀਤੇ ਸਨ, ਪਰ ਚੋਣ ਜਿੱਤਣ ਤੋਂ ਬਾਅਦ ਨਾ ਤਾਂ ਉਹ ਆਪਣੇ ਹਲਕੇ ਦੇ ਵਿੱਚ ਆਏ ਤੇ ਨਾ ਹੀ ਸੰਸਦ ਦੇ ਵਿੱਚ ਗਏ, ਜਿਸ ਦੇ ਨਾਲ ਹਲਕੇ ਦੇ ਵਿਕਾਸ ਦੀ ਗੱਲ ਕਰਦੇ ਕਦੇ ਸਰਕਾਰ ਕੋਲੇ ਉਹਨਾਂ ਦੀ ਗੱਲ, ਹਲਕੇ ਦੀ ਗੱਲ ਪੁੱਜ ਗਈ ਨਹੀਂ। ਉਹਨਾਂ ਦੇ ਕਾਰਜਕਾਲ ਦੇ ਦੌਰਾਨ ਕਈ ਵਾਰ ਤਾਂ ਵਿਰੋਧੀ ਧਿਰਾਂ ਵੱਲੋਂ ਸੰਸਦ ਮੈਂਬਰ ਦੀ ਗੁੰਮਸ਼ੁਦਗੀ ਦੇ ਪੋਸਟਰ ਵੀ ਹਲਕੇ ਦੇ ਵਿੱਚ ਲਾਏ ਗਏ। ਲੋਕਾਂ ਦਾ ਕਹਿਣਾ ਇਹ ਹੈ ਕਿ ਉਹਨਾਂ ਨੂੰ ਹਲਕੇ ਦੇ ਵਿਕਾਸ ਕੰਮ ਕਰਵਾਉਣ ਦੇ ਲਈ ਕਿਸੇ ਫਿਲਮੀ ਕਲਾਕਾਰ ਦੀ ਲੋੜ ਨਹੀਂ, ਜਦ ਸਗੋਂ ਸਥਾਨਕ ਕਿਸੇ ਲੀਡਰ ਦੀ ਲੋੜ ਹੈ ਜੋ ਉਹਨਾਂ ਦੇ ਦੁੱਖ ਸੁੱਖ ਦੇ ਭਾਈਵਾਲ ਬਣ ਸਕਣ। ਇੱਥੋਂ 1998, 1999, 2004 ਤੇ ਮੁੜ 2014 ਦੇ ਵਿੱਚ ਫਿਲਮੀ ਅਦਾਕਾਰ ਵਿਨੋਦ ਖੰਨਾ ਨੇ ਭਾਜਪਾ ਉਮੀਦਵਾਰ ਵਜੋਂ ਲੋਕ ਸਭਾ ਹਲਕੇ ਤੋਂ ਚੋਣ ਜਿੱਤੀ ਸੀ। 2017 ਦੇ ਵਿੱਚ ਉਹਨਾਂ ਦੀ ਮੌਤ ਤੋਂ ਬਾਅਦ ਉਪ ਚੋਣ ਹੋਈ ਸੀ ਤੇ ਇੱਥੇ ਉਪ ਚੋਣ ਦੇ ਵਿੱਚ ਕਾਂਗਰਸ ਦੇ ਉਮੀਦਵਾਰ ਸੁਨੀਲ ਜਾਖੜ ਜਿੱਤ ਗਏ ਸਨ। ਪਰ 2019 ਦੇ ਵਿੱਚ ਜਿਹੜੀਆਂ ਪਾਰਲੀਮੈਂਟ ਦੀਆਂ ਚੋਣਾਂ ਹੋਈਆਂ ਸੀਗੀਆਂ ਉਹਨਾਂ ਦੇ ਵਿੱਚ ਭਾਜਪਾ ਵੱਲੋਂ ਫਿਲਮੀ ਅਦਾਕਾਰ ਸਨੀ ਦਿਓਲ ਨੂੰ ਉਮੀਦਵਾਰ ਬਣਾਇਆ ਗਿਆ ਸੀ। ਸਨੀ ਦਿਓਲ ਚੋਣ ਜਿੱਤ ਗਏ ਸਨ। ਉਦੋਂ ਉਹਨਾਂ ਦੇ ਨਾਲ ਦੀਪ ਸਿੱਧੂ ਵੀ ਜਿਹੜੇ ਇਸ ਟਾਈਮ ਆਪਣੀ ਇਸ ਦੁਨੀਆ ਦੇ ਵਿੱਚ ਨਹੀਂ ਰਹੇ, ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਨੇ, ਉਹ ਵੀ ਉਦੋਂ ਉਹਨਾਂ ਦੇ ਨਾਲ ਚੋਣ ਪ੍ਰਚਾਰ ਕਰਦੇ ਸੀਗੇ। ਜਦਕਿ ਬਾਅਦ ਦੇ ਵਿੱਚ ਉਹਨਾਂ ਨੇ ਆਪਣੇ ਰਾਹ ਅਲੱਗ ਕਰ ਲਏ ਸੀ ਤੇ ਉਹ ਬੜੀ ਬੇਬਾਕੀ ਦੇ ਨਾਲ ਪੰਜਾਬ ਦੇ ਉੱਤੇ, ਪੰਜਾਬ ਦੇ ਮਾਮਲਿਆਂ ਦੇ ਉੱਤੇ, ਸਿੱਖ ਇਸ਼ੂਜ਼ ਦੇ ਉੱਤੇ, ਸਿੱਖ ਮਾਮਲਿਆਂ ਨੂੰ ਲੈ ਕੇ ਬੜੀ ਬੇਬਾਕੀ ਦੇ ਨਾਲ, ਬੜੇ ਨਿਧੜਕ ਤਰੀਕੇ ਦੇ ਨਾਲ ਉਹ ਬਾਅਦ ਦੇ ਵਿੱਚ ਬੋਲਦੇ ਰਹੇ। ਤੇ ਉਸ ਤੋਂ ਬਾਅਦ ਇਸ ਵਾਰੀ ਦਿਨੇਸ਼ ਬੱਬੂ ਭਾਜਪਾ ਵੱਲੋਂ ਲੜ ਰਹੇ ਨੇ। ਕਾਂਗਰਸ ਵੱਲੋਂ ਸੁਖਜਿੰਦਰ ਸਿੰਘ ਰੰਧਾਵਾ, ਆਪ ਵੱਲੋਂ ਅਮਨ ਸ਼ੇਰ ਸਿੰਘ ਕਲਸੀ, ਸ਼੍ਰੋਮਣੀ ਅਕਾਲੀ ਦਲ ਵੱਲੋਂ ਡਾਕਟਰ ਦਲਜੀਤ ਸਿੰਘ ਚੀਮਾ, ਸ਼੍ਰੋਮਣੀ ਅਕਾਲੀ ਦਲ
ਅੰਮ੍ਰਿਤਸਰ ਦੀ ਹਮਾਇਤ ਪ੍ਰਾਪਤ ਗੁਰਿੰਦਰ ਸਿੰਘ ਚੋਣ ਮੈਦਾਨ ਦੇ ਵਿੱਚ ਨੇ। ਬਸਪਾ ਦੇ ਰਾਜਕੁਮਾਰ ਵੀ ਚੋਣ ਪਿੰਡ ਦੇ ਵਿੱਚ ਨੇ। ਕਾਂਗਰਸ ਦੇ ਸੁਖਜਿੰਦਰ ਸਿੰਘ ਰੰਧਾਵਾ 4 ਵਾਰ ਕਾਂਗਰਸ ਵੱਲੋਂ ਵਿਧਾਇਕ ਬਣ ਚੁੱਕੇ ਨੇ। ਭਾਜਪਾ ਦੇ ਦਿਨੇਸ਼ ਸਿੰਘ ਬੱਬੂ ਵੀ 3 ਵਾਰ ਵਿਧਾਇਕ ਰਹਿ ਚੁੱਕੇ ਨੇ। ਆਪ ਦੇ ਅਮਨ ਸ਼ੇਰ ਸਿੰਘ ਕਲਸੀ ਇਸ ਵੇਲੇ ਆਪ ਦੇ ਮੌਜੂਦਾ ਵਿਧਾਇਕ ਨੇ, ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਡਾਕਟਰ ਦਲਜੀਤ ਸਿੰਘ ਚੀਮਾ ਅਕਾਲੀ ਭਾਜਪਾ ਸਰਕਾਰ ਵੇਲੇ 2 ਵਾਰ ਕੈਬਨਿਟ ਮੰਤਰੀ ਰਹਿ ਚੁੱਕੇ ਨੇ। ਜੇਕਰ ਇਸ ਹਲਕੇ ਦੇ ਪਿਛੋਕੜ ਤੇ ਝਾਤ ਮਾਰੀਏ ਤਾਂ 1952 ਤੋਂ ਲੈ ਕੇ ਹੁਣ ਤੱਕ 2019 ਤੱਕ ਹੋਈਆਂ 19 ਚੋਣਾਂ ਤੇ ਉਪ ਚੋਣਾਂ ਦੇ ਦੌਰਾਨ 13 ਵਾਰ ਇਸ ਲੋਕ ਸਭਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਨੇ ਜਿੱਤ ਪ੍ਰਾਪਤ ਕੀਤੀ ਹੈ, ਜਦੋਂ ਕਿ ਭਾਜਪਾ ਉਮੀਦਵਾਰ ਨੇ 6 ਵਾਰ ਜਿੱਤ ਪ੍ਰਾਪਤ ਕੀਤੀ ਹੈ। ਇਹ ਹਲਕਾ ਕਾਂਗਰਸ ਦਾ ਗੜ ਰਿਹਾ ਹੈ। 2022 ਵਿਧਾਨ ਸਭਾ ਚੋਣਾਂ ਦੇ ਵਿੱਚ ਸੂਬੇ ਦੇ ਵਿੱਚ ਆਪ ਨੇ ਹੁੰਜਾ ਫੇਰ ਜਿੱਤ ਹਾਸਲ ਕੀਤੀ ਸੀ, ਪਰ ਗੁਰਦਾਸਪੁਰ ਲੋਕ ਸਭਾ ਹਲਕੇ ਹੇਠ ਆਉਂਦੇ 9 ਵਿਧਾਨ ਸਭਾ ਹਲਕਿਆਂ ਦੇ ਵਿੱਚੋਂ 6 ਦੇ ਵਿੱਚੋਂ ਕਾਂਗਰਸ ਜਿੱਤੀ ਸੀ ਤੇ 2 ਹਲਕਿਆਂ ਦੇ ਵਿੱਚ ਆਪ ਦੇ ਵਿਧਾਇਕ ਤੇ 1 ਹਲਕੇ ਦੇ ਵਿੱਚ ਭਾਜਪਾ ਦਾ ਵਿਧਾਇਕ ਜਿੱਤਿਆ ਸੀਗਾ। ਸੋ ਇੱਥੇ ਕਾਂਗਰਸ ਦਾ ਗੜ ਇਸ ਹਲਕੇ ਨੂੰ ਮੰਨਿਆ ਜਾਂਦਾ। ਕਿਹਾ ਜਾਂਦਾ ਕਿ ਸੁਖਜਿੰਦਰ ਸਿੰਘ ਰੰਧਾਵਾ ਦੀ ਜਿਹੜੀ ਸਥਿਤੀ ਆ ਉਹ ਚੰਗੀ ਹੈ। ਸੁਖਵੰਤ ਕੌਰ ਭਿੰਡਰ ਇੱਥੋਂ ਕਾਂਗਰਸ ਦੇ ਤਕਰੀਬਨ 5 ਵਾਰ 6 ਵਾਰ ਤਾਂ ਮੈਂ ਨਹੀਂ ਕਹਿ ਸਕਦਾ, ਪਰ 5 ਵਾਰ ਤਾਂ ਸ਼ੋਰ ਹੈ ਕਿ ਉਹ ਲਗਾਤਾਰ 5 ਵਾਰ ਇੱਥੋਂ ਮੈਂਬਰ ਪਾਰਲੀਮੈਂਟ ਰਹੇ ਨੇ ਕਾਂਗਰਸ ਦੇ। ਸੁਖਵੰਤ ਕੌਰ ਭਿੰਡਰ 5 ਵਾਰ ਮੈਂਬਰ ਪਾਰਲੀਮੈਂਟ ਰਹਿਣਾ ਛੋਟੀ ਗੱਲ ਨਹੀਂ ਹੁੰਦੀ, ਬਹੁਤ ਵੱਡੀ ਗੱਲ ਹੁੰਦੀ ਹੈ। ਪਿੰਡ ਦੀ ਜੇ ਮੈਂਬਰੀ ਸਰਪੰਚੀ ਵੀ ਬੰਦਾ ਜਿੱਤ ਜੇ ਨਾ ਤੇ ਅਗਲੀ ਵਾਰੀ ਨੂੰ ਔਖਾ ਹੋ ਜਾਂਦਾ। ਮੈਂਬਰੀ ਦੀਆਂ ਕਿੰਨੀਆਂ ਕੁ ਵੋਟਾਂ ਹੁੰਦੀਆਂ, ਆਪਾਂ ਅਕਸਰ ਹੀ ਪਿੰਡਾਂ ਦੇ ਵਿੱਚ ਵੇਖਿਆ 400-500 ਵੋਟ ਦੇ ਵਿੱਚ ਮੈਂਬਰੀ ਹੁੰਦੀ ਹੈ। ਸਰਪੰਚੀ ਚਲੋ 1000 ਅੱਠ ਕੇ ਜੇ ਪਿੰਡ ਕੋਈ ਛੋਟਾ ਤਾਂ 800-900 ਤੋਂ ਚੱਲ ਕੇ ਆਪਾਂ ਦੇਖਿਆ ਕਿ 5-5 6-6 ਹਜ਼ਾਰ 10-10 ਹਜ਼ਾਰ ਪਿੰਡਾਂ 'ਚ ਤਾਂ ਫਿਰ ਕਈ ਸਰਪੰਚ ਬਣ ਜਾਂਦੇ ਆ, ਪਰ ਫਿਰ ਵੀ ਦੂਜੀ ਵਾਰੀ ਬਣਨਾ ਔਖਾ ਹੋ ਜਾਂਦਾ। ਪਰ ਇੱਥੇ ਮੈਂਬਰ ਪਾਰਲੀਮੈਂਟ ਬਣੇ ਨੇ। ਹਾਲਾਂਕਿ ਲੋਕ ਉਹਨਾਂ ਦੇ ਕੱਦ ਬੁੱਤ ਨੂੰ ਜਾਂ ਉਹਨਾਂ ਦੇ ਆਧਾਰ ਨੂੰ ਜਾਂ ਉਹਨਾਂ ਦੀ ਅਪਰੋਚ ਜਿਹੜੀ ਸੀਗੀ ਪੋਲੀਟੀਕਲੀ ਉਹਨੂੰ ਦੇਖ ਕੇ ਵੋਟਾਂ ਪਾਉਂਦੇ ਰਹੇ ਜਾਂ ਕਾਂਗਰਸ ਨੂੰ ਪਾਉਂਦੇ ਰਹੇ, ਇਹਦੇ ਬਾਰੇ ਤਾਂ ਕੁਝ ਕਹਿ ਨਹੀਂ ਸਕਦੇ। ਪਰ ਉਹ 5 ਵਾਰ ਰਹੇ। ਇਸ ਦਰਮਿਆਨ ਪੰਜਾਬ ਦੇ ਵਿੱਚ ਕਈ ਵਾਰੀ ਉਤਰਾਅ ਚੜ੍ਹਾਅ ਵੀ ਆਏ ਸਿਆਸੀ ਤੌਰ ਤੇ, ਪਰ ਦੇਖੋ ਤੁਸੀਂ ਉਹਨਾਂ ਦੀ ਜਿਹੜੀ ਸੀਟ ਆ ਉਹ ਲਗਾਤਾਰ ਬਰਕਰਾਰ ਰਹੀ। ਇਹ 5 ਵਾਰ ਉਹ ਇੱਥੋਂ ਜਿੱਤੇ ਨੇ ਸੁਖਵੰਤ ਕੌਰ ਭਿੰਡਰ। ਤੇ ਇਸ ਵੇਲੇ ਜਿਹੜੇ ਉਮੀਦਵਾਰਾਂ ਦਾ ਮੈਂ ਨਾਂ ਲਿਆ ਉਹ ਚੋਣ ਪ੍ਰਚਾਰ ਦੇ ਵਿੱਚ ਨੇ, ਚੋਣ ਮੈਦਾਨ ਦੇ ਵਿੱਚ ਨੇ। ਲੰਘੇ ਦਿਨੀ ਇੱਕ ਵਾਈਟ ਹਾਊਸ ਦੇ ਵਿੱਚ ਗੱਡੀ ਵੱਜੀ ਸੀਗੀ ਤੇ ਉਸ ਮਾਮਲੇ ਦੇ ਵਿੱਚ ਭਾਰਤੀ ਨੇ ਜਿਹੜਾ ਆਪਣਾ ਦੋਸ਼ ਹੈ ਉਹ ਕਬੂਲ ਲਿਆ। ਕਿਸੇ ਕਿਰਾਏ ਦੇ ਟਰੱਕ ਦੇ ਰਾਹੀਂ ਵਾਈਟ ਹਾਊਸ ਤੇ ਹਮਲਾ ਕਰਨ ਦਾ ਦੋਸ਼ ਕਬੂਲ ਕੀਤਾ ਤੇ ਦੱਸਿਆ ਗਿਆ ਕਿ ਵਰਸ਼ਿਤ ਕੰਦੂਲਾ 20 ਸਾਲਾਂ ਦਾ ਸੀ ਤੇ ਇਹਨੇ ਟਰੱਕ ਨੂੰ ਕਿਰਾਏ ਤੇ ਲੈ ਕੇ ਵਾਈਟ ਹਾਊਸ ਕੰਪਲੈਕਸ ਦੇ ਵਿੱਚ ਦਾਖਲ ਕਰ ਦਿੱਤਾ ਤੇ ਉਸਨੇ ਸਿਆਸੀ ਸੱਤਾ ਹਾਸਲ ਕਰਨ ਦੇ ਲਈ ਵਾਈਟ ਹਾਊਸ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਸੀ। ਅਮਰੀਕੀ ਜ਼ਿਲ੍ਹਾ ਅਦਾਲਤ ਦੇ ਜੱਜ ਡਾਬਨੀ ਐਲ ਫਰੈਡਰਿਕ ਵੱਲੋਂ ਕੰਦੂਲਾ ਨੂੰ ਸਜ਼ਾ 23 ਅਗਸਤ ਨੂੰ ਹੁਣ ਸੁਣਾਈ ਜਾਣੀ ਹੈ ਤੇ ਇਹਨੇ ਭਾਰਤੀ ਨਾਗਰਿਕ ਨੇ ਕਿਹਾ ਕਿ ਜਰਮਨੀ ਵਿਚਾਰਧਾਰਾ ਤੋਂ ਪ੍ਰੇਰਿਤ ਤਾਨਾਸ਼ਾਹੀ ਦੇ ਵਿੱਚ ਬਦਲਣ ਦੇ ਇਰਾਦੇ ਦੇ ਨਾਲ ਕਿਰਾਏ ਦੇ ਟਰੱਕ ਰਾਹੀਂ ਵਾਈਟ ਹਾਊਸ ਤੇ ਹਮਲਾ ਕਰਨ ਦਾ ਦੋਸ਼ ਕਬੂਲ ਕਰ ਲਿਆ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਪੰਜਾਬੀ ਰੇਡੀਓ ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਅਮਰੀਕਾ ਦੇ ਨਾਲ ਵਿਸ਼ਵ ਭਰ ਦੇ ਵਿੱਚ ਵਾਪਰ ਰਹੀਆਂ ਅਹਿਮ ਵੱਡੀਆਂ ਖਾਸ ਘਟਨਾਵਾਂ ਖਬਰਾਂ ਦੇ ਬਾਰੇ ਤੁਹਾਨੂੰ ਦਿੱਤੀਆਂ ਜਾਣਗੀਆਂ ਜਾਣਕਾਰੀਆਂ। ਜੁੜੇ ਰਹੋ ਪੰਜਾਬੀ ਰੇਡੀਓ ਦੇ ਨਾਲ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।